ਜਿਹੜੇ ਪੁਲਸੀਆਂ ਨੇ ਕਰਨਲ ਦਾ ਤੇ ਉਹਦੇ ਪੁੱਤ ਦਾ ਕਟਾਪਾ ਚਾੜਿਆ, ਉਹ ਭਾਰਤ ਮਾਤਾ ਦੇ ਲਾਡਲੇ ਪੁੱਤ ਨੇ, ਬੜੇ ਚਹੇਤੇ। ਉਹਨਾਂ ਲਈ ਸਾਰੀ ਜਿਹੜੀ ਪੰਜਾਬ ਸਰਕਾਰ ਆ ਉਹ ਇੱਕ ਜੁੱਟ ਵਾ, ਇੱਕ ਮੁੱਠ ਵਾ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਦੀ ਕਮਾਂਡ ਹੇਠ ਇਹੋ ਜਿਹਾ 25-30 ਜਾਣਿਆਂ ਦਾ 50 ਜਾਣਿਆਂ ਦਾ ਇੱਕ ਬ੍ਰਿਗੇਡ ਕਾਇਮ ਕੀਤਾ ਹੁੰਦਾ, ਜਿਹਦਾ ਕੰਮ ਹੁੰਦਾ ਵੀ ਜਦੋਂ ਜ਼ੁਲਮ ਕਰਨਾ ਹੋਵੇ, ਜਦੋਂ ਚੰਡੀਗੜ੍ਹੋਂ ਹੁਕਮ ਆ ਜਾਂਦਾ, ਫਿਰ ਉਹ ਜਿਹੜਾ ਗਰੁੱਪ ਆ ਉਹਦੀ ਜ਼ਿੰਮੇਵਾਰੀ ਲਈ ਜਾਂਦੀ। ਜੇਕਰ ਕੋਈ ਇਹ ਸੋਚੇ ਕਿ ਚਲੋ ਜੀ ਹੁਣ ਇਹਦਾ ਕੁਝ ਬਣ ਜੂ, ਬਣਨਾ ਬੁਣਨਾ ਕੱਖ ਨਹੀਂ। ਪਹਿਲੀ ਗੱਲ ਤਾਂ 2 FIR ਦਰਜ ਹੋਣ ਨਾਲ ਹੀ ਜਿਹੜਾ ਕੇਸ ਦਾ ਬੇਸ ਆ ਉਹ ਉੱਜੜ ਗਿਆ। ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਤਕਰੀਬਨ ਉਹਨਾਂ ਦੇ ਧੀਆਂ ਪੁੱਤ ਬੈਠੇ ਆ ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਸਿੱਖ ਨੌਜਵਾਨਾਂ ਦੇ ਕਤਲ ਕਰਕੇ ਜਿਨ੍ਹਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ ਹੋਈਆਂ। ਇਸ ਤਰੀਕੇ ਦੇ ਕਾਤਲ, ਬੇਰਹਿਮ, ਬੇਕਿਰਕ ਪੁਲਸੀਆਂ ਨੂੰ ਜੇ ਸਜ਼ਾ ਹੋ ਜੇ ਜਾਂ ਮੁਕੱਦਮਾ ਦਰਜ ਹੋ ਜੇ ਤਾਂ ਫਿਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ SSP ਰੱਖੀ ਫਿਰਦੇ ਆ ਟੋਲੇ ਗਰੋਹ, ਕਿਲਰ ਸਕੁਐਡ, ਇਹ ਤਾਂ ਸਾਰੇ ਬਾਗੀ ਹੋ ਜਾਣਗੇ। ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਕਰਨੀ ਨਹੀਂ ਚਾਹੁੰਦੇ। 2 FIR ਦਰਜ ਕਰਕੇ ਨਾਨਕ ਸਿੰਘ ਨੇ ਪਹਿਲਾਂ ਹੀ ਬੇਸ ਬਣਾਤਾ ਵੀ ਲੋਕ ਅਦਾਲਤ ਵਿੱਚ ਇਹ ਰੌਲਾ ਹੀ ਪਿਆ ਰਵੇ ਕਿ ਜੀ ਅਸਲੀ ਜਿਹੜੀ ਢਾਬੇ ਵਾਲੇ ਦੇ ਬਿਆਨਾਂ ਤੇ ਦਰਜ ਹੋਇਆ ਮੁਕੱਦਮਾ ਉਹ ਸਹੀ ਆ ਕਿ ਜਿਹੜਾ ਕਰਨਲ ਦੇ ਬਿਆਨਾਂ ਤੇ। ਸੋ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਸਟੇਟ ਦੀ ਮੁੱਛ ਦਾ ਵਾਲ ਆ, ਸਾਨੂੰ ਕੋਈ ਕੀ ਕਰਨਾ। ਕਰਨਲ ਦੇ ਮੁੰਡੇ ਉੱਤੇ ਪਤਾ ਨਹੀਂ ਕੀ ਕੁਝ ਪਰਚੇ ਬਣ ਜਾਣੇ ਆ, ਉਹਦੀ ਘਰ ਵਾਲੀ ਤੇ ਕੋਈ ਸਕੈਂਡਲ ਕੱਢ ਦੇਣਗੇ। ਕੰਮ ਸ਼ੁਰੂ ਹੋਇਆ ਪਹਿਲਾਂ ਹੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਈ ਖਬਰਾਂ ਨੇ। ਇੱਕ ਤਾਂ ਜਿਹੜਾ ਕਰਨਲ ਨੂੰ ਪਟਿਆਲੇ ਕੁੱਟ ਕਟਾਪਾ ਹੋਇਆ ਸੀ, ਉਸ ਮਾਮਲੇ ਦੇ ਵਿੱਚ ਉਸ ਕਰਨਲ ਦੀ ਘਰਵਾਲੀ ਨੂੰ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਭਰੋਸਾ ਦਿਵਾਤਾ ਬਈ ਅੱਜ ਸ਼ਾਮ ਨੂੰ 6 ਵਜੇ ਤੱਕ ਤੈਨੂੰ ਸੁਨੇਹਾ ਮਿਲ ਜੂਗਾ ਵੀ ਖਿੱਚਦਾ ਕੰਮ ਤੇ ਕਰਤੀ ਕਾਰਵਾਈ। ਤੇ ਉਹ ਬੀਬੀ ਉਡੀਕਦੀ ਰਹਿ ਗਈ, ਕਾਰਵਾਈ ਨਾ ਹੋਣੀ ਸੀ ਤੇ ਨਾ ਹੋਈ। ਤੇ ਆਖਰ ਉਹ ਬੀਬੀ ਫਿਰ ਭੜਕ ਪਈ ਤੇ ਅੱਜ ਉਹਨੇ ਭਗਵੰਤ ਮਾਨ ਦੀ ਸਰਕਾਰ ਖਿਲਾਫ ਪੂਰੀ ਆਪਦੀ ਭੜਾਸ ਕੱਢੀ। ਤੇ ਇਸੇ ਭਗਵੰਤ ਮਾਨ ਦੇ ਖਿਲਾਫ, ਪੰਜਾਬ ਸਰਕਾਰ ਦੇ ਖਿਲਾਫ ਮਜੀਠੀਆ ਸਾਹਿਬ ਕੰਬਾ ਚੱਕੀ ਫਿਰਦੇ ਆ। ਉਹਨਾਂ ਦੀ ਜੈਡ ਸਿਕਿਉਰਿਟੀ ਵਾਪਸ ਲੈ ਲਈ ਤੇ ਜਿਹੜਾ ਨਸ਼ਿਆਂ ਵਾਲਾ ਚੱਲਦਾ ਰੌਲਾ ਗੌਲਾ, ਉਹਦੇ ਬਾਰੇ ਅੱਜ ਦੇ ਅਖਬਾਰਾਂ 'ਚ ਖਬਰ ਛਪੀ ਸੀਗੀ ਬਈ ਮਜੀਠੀਏ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ 5ਵੀਂ ਸੈੱਟ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨਵੀਂ ਬਣਾਈ ਆ। ਜਾਂ ਤਾਂ ਪਹਿਲੀਆਂ ਟੀਮਾਂ ਤੋਂ ਮਜੀਠੀਆ ਫਸਾ ਨਹੀਂ ਹੋਇਆ ਤੇ ਜਾਂ ਸਬੂਤ ਪ੍ਰੂਫ ਕੋਈ ਨਹੀਂ ਮਿਲ ਰਹੇ ਹੋਣ ਕਰਕੇ ਉਹਨਾਂ ਤੇ ਯਕੀਨ ਨਹੀਂ ਤੇ ਹੁਣ ਨਵੀਂ ਸੈੱਟ ਬਣਾਤੀ। ਤੇ ਨਾਲ ਦੀ ਨਾਲ ਅੱਜ ਇਹ ਖਿਲਾਰਾ ਪਿਆ ਹੋਇਆ ਵੀ ਮਜੀਠੀਏ ਨੂੰ ਜਿਹੜੀ ਜੈਡ ਸਿਕਿਉਰਿਟੀ ਮਿਲੀ ਹੋਈ ਸੀ ਉਹ ਵਾਪਸ ਲੈ ਲਈ ਗਈ। ਇਸ ਘਟਨਾ ਦੀ ਇੱਕ ਜਿਹੜੀ ਤੰਦ ਵਾ ਉਹ ਪੰਜਾਬ ਦੇ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਨਾਂ ਦੇ ਸ਼ਖਸ ਨਾਲ ਜੁੜਦੀ ਆ। ਜਤਿੰਦਰ ਸਿੰਘ ਭੰਗੂ ਨਾਲ ਪਿਛਲੇ ਦਿਨੀ ਬਾਦਲ ਦਲ ਦੇ ਸਪੋਕਸਪਰਸਨ ਬੁਲਾਰੇ ਅਰਸ਼ਦੀਪ ਕਲੇਰ ਦੀ ਫੋਨ ਦੇ ਉੱਤੇ, ਟੈਲੀਫੋਨ ਦੇ ਉੱਤੇ ਤੂੰ ਮੈਂ ਹੋਈ, ਜਿਸ ਤੋਂ ਬਾਅਦ ਵਿੱਚ ਬਾਦਲ ਦਲ ਨੂੰ ਇੱਕ ਬਹਾਨਾ ਮਿਲ ਗਿਆ ਤੇ ਉਹਨਾਂ ਨੇ ਫੋਨ ਕਾਲ ਤੇ ਹੋਈ ਗੱਲ ਦੇ ਬਹਾਨੇ ਪੰਜਾਬ ਦੇ ਗਵਰਨਰ ਨੂੰ ਇੱਕ ਲੰਬਾ ਚੌੜਾ ਚਿੱਠਾ ਲਿਖ ਕੇ ਦੇਤਾ ਵੀ ਸਾਨੂੰ ਤਾਂ ਜੀ ਬੜਾ ਖਤਰਾ ਤੇ ਸਾਨੂੰ ਤਾਂ ਮਾਰਨ ਦੀਆਂ ਧਮਕੀਆਂ ਆ ਗਈਆਂ। ਉਸ ਮਾਮਲੇ ਦੇ ਵਿੱਚ ਮਜੀਠੀਆ ਸਾਹਿਬ ਨੇ ਵੀ ਛਾਲ ਮਾਰੀ ਸੀ ਤੇ ਕਾਰ ਦੇ ਵਿੱਚ ਬਹਿ ਕੇ ਇੱਕ ਲਾਈਵ ਕੀਤਾ ਸੀਗਾ ਤੇ ਜਿਹਦੇ ਵਿੱਚ ਜਤਿੰਦਰ ਸਿੰਘ ਭੰਗੂ ਨੂੰ ਲਲਕਾਰਿਆ ਸੀ, ਵੰਗਾਰਿਆ ਸੀ ਕਿ ਤੂੰ ਸਾਡੇ ਨਿਆਣਿਆਂ ਨੂੰ ਡਰਾਉਣਾ,
ਅਰਸ਼ਦੀਪ ਕਲੇਰ ਵਰਗਿਆਂ ਨੂੰ, ਉਹ ਸਾਡੀ ਹਿੱਕ 'ਚ ਵੱਜ। ਤੇ ਬਾਅਦ ਵਿੱਚ ਜਦੋਂ ਚੈਨਲਾਂ ਵਾਲੇ ਜਤਿੰਦਰ ਸਿੰਘ ਭੰਗੂ ਨਾਲ ਗੱਲਬਾਤ ਕਰਨ ਲਈ ਪਧਾਰੇ ਤਾਂ ਭੰਗੂ ਨੇ ਮੂਹਰਿਓਂ ਫਿਰ ਮਜੀਠੀਏ ਨਾਲ ਵੀ ਸਿੱਧਾ ਮੱਥਾ ਲਾਉਣ ਦੀ ਗੱਲ ਕਹਿਤੀ ਤੇ ਨਾਲ ਇਹ ਵੀ ਕਿਹਾ ਵੀ ਮੇਰੀ ਜਿਹੜੀ ਗੱਲਬਾਤ ਅਰਸ਼ਦੀਪ ਕਲੇਰ ਨਾਲ ਹੋਈ ਆ, ਉਹ ਮੈਂ ਫੋਨ ਤਾਂ ਜ਼ਰੂਰ ਕੀਤਾ ਪਰ ਬਹੁਤ ਸਾਰੀਆਂ ਗੱਲਾਂ AI ਨਾਲ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਬਣਾ ਕੇ ਮੇਰੇ ਸਿਰ ਮੜੀਆਂ ਗਈਆਂ ਨੇ ਤੇ ਹੁਣ ਮੈਂ ਇਹਨਾਂ ਮਜੀਠੀਆਂ ਨੂੰ ਚੰਗੀ ਤਰ੍ਹਾਂ ਦੇਖੂੰਗਾ। ਤੇ ਇਸ ਗੱਲ ਦੇ ਵਿੱਚ ਆਪਾਂ ਨੂੰ ਪਤਾ ਵੀ ਮਜੀਠੀਆ ਸਾਹਿਬ ਇਸੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇੱਕ ਵਾਰ ਜੇਲ੍ਹ ਯਾਤਰਾ ਕਰ ਆਏ ਨੇ ਤੇ ਜਦੋਂ ਬੰਦਾ ਇੱਕ ਵਾਰੀ ਕਿਸੇ ਮਾਮਲੇ ਵਿੱਚ ਇਸ ਤਰੀਕੇ ਨਾਲ ਜੇਲ੍ਹ ਯਾਤਰਾ ਕਰਕੇ ਜ਼ਮਾਨਤ ਲੈ ਕੇ ਬਾਹਰ ਆ ਜਾਵੇ, ਉਦੋਂ ਉਹਦਾ ਹੌਸਲਾ ਖੁੱਲਿਆ ਹੁੰਦਾ ਤੇ ਹੌਸਲਾ ਕਈਆਂ ਦਾ ਪੂਰੀ ਤਰ੍ਹਾਂ ਡਿੱਗ ਵੀ ਪੈਂਦਾ। ਇਹ ਗੱਲ ਇਸ ਕਰਕੇ ਕਹਿ ਰਹੇ ਆ ਕਿ ਇੱਥੇ ਇੱਕ ਈਸਾਈ ਪਾਸਟਰ, ਹੁਣ ਇਹ ਗੱਲ ਮੈਂ ਕੌਮਿਆਂ 'ਚ ਕਹਿ ਰਿਹਾ, ਈਸਾਈ ਪਾਸਟਰ ਬਜਿੰਦਰ ਨਾਂ ਦਾ ਇੱਕ ਪਾਸਟਰ ਆ ਜਿਹੜਾ ਈਸਾਈ ਮਤ ਦਾ ਪ੍ਰਚਾਰ ਕਰਨ ਦੇ ਬਹਾਨੇ ਪੰਜਾਬ ਦੇ ਵਿੱਚ ਬਾਕੀ ਜਿਹੜੇ ਉਹਦੇ ਕੰਪੀਟੀਟਰ ਨੇ, ਅੰਕਰ ਨਰੂਲੇ ਵਰਗੇ ਕਈ ਹੋਰ ਨੇ ਇੱਥੇ, ਉਹਨਾਂ ਨਾਲ ਉਹਦਾ ਇੱਕ ਮੁਕਾਬਲਾ ਵੀ ਚੱਲ ਰਿਹਾ ਤੇ ਉਹਦੇ ਉੱਤੇ ਮੁਕੱਦਮੇ ਵੀ ਚੱਲ ਰਹੇ ਸੀ। ਪਿਛਲੇ ਦਿਨੀ ਉਹਨੂੰ ਬਲਾਤਕਾਰ ਦਾ ਦੋਸ਼ੀ ਤਾਂ ਗਰਦਾਨ ਕੇ ਜੇਲ੍ਹ ਭੇਜਤਾ ਸੀ, ਪਰ ਅੱਜ ਕਹਿੰਦੇ ਆ ਉਮਰ ਕੈਦ ਹੋ ਗਈ। ਤੋ ਉਹ ਬਜਿੰਦਰ ਪਾਸਟਰ ਜਿਹੜਾ ਇਸ ਤੋਂ ਪਹਿਲਾਂ ਕਈ ਹਾਸੋਹੀਣੀਆਂ ਵੀਡੀਓਜ਼ ਕਰਕੇ ਚਰਚਾ 'ਚ ਰਹਿੰਦਾ, ਇੱਕ ਜਵਾਕ ਜਿਹਾ ਖੜਾ ਕਰ ਲਿਆ, ਉਹ ਤੋਂ ਲੇਰਾਂ ਜਿਹੀਆਂ ਮਰਵਾਈਆਂ, ਉਹ ਨਿਆਣਾ ਰੋਂਦਾ ਤੇ ਕਹਿੰਦਾ ਕਿ ਜੀ ਮੇਰੀ ਭੈਣ ਬੋਲਦੀ ਨਹੀਂ ਸੀ, ਹੁਣ ਕਹਿੰਦੇ ਕਿਰਪਾ ਹੋ ਗਈ ਤੇ ਬੋਲਣ ਲੱਗ ਪਈ। ਫਿਰ ਉਸ ਨਿਆਣੇ ਦਾ ਦੂਜਾ ਵੀਡੀਓ ਵੀ ਇੱਕ ਪਬਲਿਕ ਵਿੱਚ ਆ ਗਿਆ ਜਿਹਦੇ ਵਿੱਚ ਉਹਨੇ ਦੱਸਿਆ ਕਿ ਮੈਨੂੰ ਤਾਂ ਇਹ ਗੱਲ ਕਹਿਣ ਲਈ ਥੋੜਾ ਬਹੁਤਾ ਖਾਣ ਪੀਣ ਜਿਹਾ ਕਰਾਤਾ ਸੀਗਾ ਤੇ ਮੈਂ ਉਹ ਬੋਲ ਦਿੱਤਾ। ਇਹੋ ਜਿਹੇ ਡਰਾਮੇ ਜਿਹੜੀਆਂ ਆਹ ਜਾਲੀ ਜੀਆਂ ਕੰਪਨੀਆਂ ਬਣੀਆਂ ਹੁੰਦੀਆਂ ਨੇ, ਜਿਨ੍ਹਾਂ ਦਾ ਕੰਮ ਆ ਲੋਕਾਂ ਦੀ ਜੇਬ ਚੋਂ ਪੈਸੇ ਕਢਾਉਣੇ ਤੇ ਲੁੱਟਣਾ, ਉਹ ਵੀ ਕਰਦੀਆਂ ਹੁੰਦੀਆਂ ਨੇ। ਉਹ ਜਦੋਂ ਪ੍ਰੋਗਰਾਮ ਦੇ ਵਿੱਚ ਮਿਡਲ ਕਲਾਸ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਪਹੁੰਚਦੇ ਆ, ਉਹਨਾਂ ਨੂੰ ਜਚਾ ਦਿੰਦੇ ਆ ਕਿ ਆਹ ਦੇਖੋ ਜੀ ਮੇਰੇ ਟਾਈ ਲਾਈ ਹੋਈ ਆ, ਮੇਰੇ ਕੋਟ ਪੈਂਟ ਆ, ਮੈਂ ਕਾਰ ਬੜੀ 10 ਲੱਖ ਦੀ ਲੈ ਲਈ, ਇਹ ਮੈਂ 6 ਮਹੀਨੇ 'ਚ ਹੀ ਲੈ ਲਈ ਕਿਉਂਕਿ ਮੈਂ ਇਸ ਕੰਪਨੀ 'ਚ ਕੰਮ ਕਰਦਾ। ਤੇ ਕਈ ਬੰਦੇ ਉਸ ਟਰੈਪ ਦੇ ਵਿੱਚ ਫਸ ਵੀ ਜਾਂਦੇ ਆ, ਹਾਲਾਂਕਿ ਉਹਨੂੰ ਕੋਟ ਪੈਂਟ ਵੀ ਉੱਥੇ ਮੌਕੇ ਤੇ ਪਵਾਇਆ ਹੁੰਦਾ ਨਵਾ ਕੇ। ਕਾਰ ਜਿਹੜੀ ਆ ਉਹਦੇ ਵਿੱਚ ਉਹਨੇ ਚੜ੍ਹਨਾ ਤਾਂ ਕੀ ਆ, ਉਹਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਇਹਦੇ ਇਹ ਗੇਅਰਾਂ ਵਾਲੀ ਆ ਕਿ ਬਗੈਰ ਗੇਅਰਾਂ ਤੋਂ ਆ, ਸੈਲਫ ਡਰਾਈਵ ਆ। ਤੋ ਇਸ ਤਰੀਕੇ ਦੇ ਪ੍ਰਚਾਰ, ਇਸ ਤਰੀਕੇ ਦੀਆਂ ਮਸ਼ਹੂਰੀਆਂ ਦੇ ਨਾਲ ਜਿੱਥੇ ਵਪਾਰੀ ਲੋਕ ਕੰਮ ਕਰਦੇ ਆ, ਉੱਥੇ ਧਰਮ ਦੇ ਵਿੱਚ ਵੀ ਇਸ ਤਰੀਕੇ ਦੇ ਲੋਕ ਬਜਿੰਦਰ ਵਰਗੇ, ਅੰਕਰ ਨਰੂਲੇ ਵਰਗੇ ਸ਼ੋਸ਼ੇ ਕਰਦੇ ਆ। ਕਈ ਵਾਰ ਇਹ ਡਰਾਮੇ ਚਰਚਾ 'ਚ ਆਉਂਦੇ ਆ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਪੰਜਾਬ ਜਿਹੜਾ ਸਿੱਖ ਹੋਮਲੈਂਡ ਹੈ, ਪੰਜਾਬ ਜਿਹੜਾ ਗੁਰੂ ਸਾਹਿਬਾਨ ਦੀ ਧਰਤੀ ਹੈ, ਪੰਜਾਬ ਜਿਹੜਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜਾਂ ਅਵੇਅਰ ਜਾਗਰਤ ਲੋਕਾਂ ਦਾ ਖਿੱਤਾ ਕਿਹਾ ਜਾ ਸਕਦਾ, ਇਸ ਪੰਜਾਬ ਦੇ ਵਿੱਚ ਪਖੰਡ ਦਾ ਇੰਨਾ ਬੋਲਬਾਲਾ ਹੋ ਸਕਦਾ ਹੈ, ਇੰਨੇ ਝੁੱਡੂ ਲੋਕ ਹੋ ਸਕਦੇ ਆ, ਇਹ ਇੱਕ ਆਮ ਬੰਦੇ ਲਈ ਸੋਚਣਾ ਬੜਾ ਔਖਾ। ਪਰ ਜੇ ਕਿਸੇ ਨੇ ਡਰਾਮਾ ਦੇਖਣਾ ਹੀ ਹੋਵੇ ਤਾਂ ਹਾਂ ਭੂਤਾਂ ਵਾਲੇ ਸਿਆਣੇ, ਈਸਾਈ ਪਾਸਟਰ ਤੇ ਹੋਰ ਜਿਹੜੇ ਲੱਲੜ ਪੱਲੜ ਨੇ, ਇਹਨਾਂ ਦੇ ਡੇਰਿਆਂ 'ਚ ਗੇੜਾ ਮਾਰ ਕੇ ਦੇਖਿਆ ਜਾ ਸਕਦਾ। ਹਾਸਾ ਹੀ ਆਉਂਦਾ ਜਦੋਂ ਚੰਗੀਆਂ ਭਲੀਆਂ ਜਨਾਨੀਆਂ ਨੂੰ ਖੜਾ ਕਰਕੇ ਕਹਿ ਰਹੇ ਹੁੰਦੇ ਆ ਬਈ ਤੇਰਾ ਘਰ ਵਾਲਾ ਜੇਲ੍ਹ 'ਚ, ਚਾਹੇ ਉਹ 4 ਬੰਦੇ ਹੋਰ ਵੀ ਮਾਰ ਦੇਵੇ, ਲੈ ਉਹ ਆ ਗਿਆ ਬਾਹਰ। ਇਹ ਜਿਹੜੀ ਬਜਿੰਦਰ ਦੀ ਪਾਸਟਰ ਦੀ ਵੀਡੀਓ ਆ, ਅੱਜ ਉਹ ਦੇਖ ਕੇ ਬੜਾ ਹਾਸਾ ਆਉਂਦਾ
ਵੀ ਕੰਜਰਾ ਤੂੰ ਤਾਂ ਆਪ ਜੇਲ੍ਹ ਚੱਲਿਆ, ਜੇ ਤੈਨੂੰ ਆਪ ਦੇ ਭਵਿੱਖ ਦਾ ਨਹੀਂ ਪਤਾ, ਤੂੰ ਲੋਕਾਂ ਦੇ ਬਾਰੇ ਐਵੇਂ ਸ਼ੂਸ਼ੇ ਛੱਡੀ ਜਾਣਾ ਕਿ ਫਲਾਨਾ ਜੇਲ੍ਹ ਚੋਂ ਆਜੂ, ਫਲਾਨਾ ਐ ਹੋ ਜੂ। ਕਦੇ ਉਹ ਪਾਣੀ ਜਾ ਮਾਰ ਕੇ ਕਹਿੰਦਾ ਜੀ ਮਰਿਆ ਬੰਦਾ ਜਿਉਂਦਾ ਕਰ ਦਿਆਂਗੇ, ਕਦੇ ਕੁਛ। ਸਭ ਤੋਂ ਇਸ ਸਾਰੇ ਰੌਲੇ ਗੋਲੇ ਦੇ ਵਿੱਚ ਜਿਹੜਾ ਚਿੰਤਨ ਕਰਨ ਵਾਲਾ ਨੁਕਤਾ ਉਹ ਇਹ ਹੈ ਕਿ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਸੁਹਿਰਦ ਈਸਾਈ ਨੇ, ਉਹ ਨੁਮਾਇੰਦੇ ਪਿੱਛੇ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀਗੇ, ਉਦੋਂ ਵਫਦ ਲੈ ਕੇ ਪਹੁੰਚੇ ਸੀ ਤੇ ਲਿਖਤੀ ਤੌਰ ਤੇ ਪ੍ਰੈਸ ਨੋਟ ਦੇ ਕੇ, ਪ੍ਰੈਸ ਕਾਨਫਰੰਸ ਕਰਕੇ ਐਲਾਨੀਆ ਤੌਰ ਤੇ ਕਿਹਾ ਸੀ ਕਿ ਇਹ ਜਿਹੜੇ ਪਖੰਡ ਕਰ ਰਹੇ ਲੋਕ ਨੇ, ਇਹ ਸਾਡੇ ਈਸਾਈ ਮਤ ਦਾ ਹਿੱਸਾ ਹੀ ਨਹੀਂ ਹੈਗੇ, ਇਹ ਪਤਾ ਨਹੀਂ ਕੌਣ। ਅਸਲ ਵਿੱਚ ਤਾਂ ਇਹਨਾਂ ਮਗਰ ਸਿੱਖੀ ਅਤੇ ਪੰਜਾਬ ਦੀਆਂ ਦੁਸ਼ਮਣ ਉਹ ਏਜੰਸੀਆਂ ਨੇ, ਜਿਨ੍ਹਾਂ ਦਾ ਕੰਮ ਆ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ, ਪੰਜਾਬ ਨੂੰ ਕਮਜ਼ੋਰ ਕਰਨਾ। ਤੇ ਇਸ ਗੱਲ ਦੇ ਲਈ ਸਾਰੇ ਭਾਰਤ ਵਿੱਚ ਤਾਂ ਈਸਾਈਆਂ ਦੇ ਛੱਤਰ ਫਿਰਦਾ, ਕੁੱਟ ਪੈਂਦੀ ਆ, ਪਰ ਪੰਜਾਬ ਦੇ ਵਿੱਚ ਇੱਥੇ ਨਾ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੇ ਨਾ ਹੀ ਕੋਈ ਰੋਕ ਟੋਕ ਆ। ਇੱਥੇ ਸਗੋਂ ਤੇ ਪੂਰੀ ਸਰਕਾਰੀ ਜਿਹੜੀ ਸੁਰੱਖਿਆ ਉਹ ਦਿੱਤੀ ਜਾਂਦੀ ਆ। ਹੁਣ ਚਾਮਲੇ ਹੋਏ ਜਦੋਂ ਕੋਈ ਗੜਬੜ ਕਰ ਬੈਠਦੇ ਆ, ਆਪਦੀਆਂ ਕਰਤੂਤਾਂ ਨਾਲ ਫਸ ਜਾਣ। ਉਂਝ ਤਾਂ ਇਹਨਾਂ ਡੇਰੇਦਾਰਾਂ ਨੂੰ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ, ਸਰਕਾਰੀ ਜਿਹੜੀ ਛਤਰੀ ਆ ਉਹ ਮਿਲੀ ਹੁੰਦੀ ਹੈ। ਹੁਣ ਬਲਾਤਕਾਰ ਦੇ ਦੋਸ਼ ਵਿੱਚ ਇਸ ਬੰਦੇ ਨੂੰ ਸਜ਼ਾ ਹੋ ਗਈ ਹੋਰ ਗੱਲ ਆ, ਪਰ ਜਿਹੜੇ ਇਹਦੇ ਪਿਛਲੇ ਦਿਨਾਂ 'ਚ ਪੰਜਾਬ ਦੇ ਵਿੱਚ ਸਿੱਖਾਂ ਨੂੰ ਜਾਂ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਆਪਦੇ ਧਰਮ ਤੋਂ ਡੇਗਿਆ, ਉਸ ਗੱਲ ਬਾਰੇ ਜਾਂ ਹੋਰ ਪਖੰਡਾਂ ਬਾਰੇ ਜਿਹੜਾ ਭਾਰਤ ਦੇ ਕਾਨੂੰਨਾਂ 'ਚ ਵੀ ਲਿਖਿਆ ਹੋਇਆ, ਉਹ ਕਦੇ ਕੋਈ ਕਾਰਵਾਈ ਨਾ ਹੋਈ ਤੇ ਨਾ ਹੋਣੀ ਹੈ। ਤੇ ਜਿਹੜੇ ਇਹਦੇ ਵਰਗੇ ਹੋਰ ਨੇ ਅੰਕਰ ਅੰਦਰੂਲੇ ਜਾਂ ਹੋਰ, ਉਹਨਾਂ ਨੂੰ ਅਜੇ ਖੁੱਲ੍ਹ ਕੇ ਖੇਡਣ ਦਾ ਮੌਕਾ ਹੋ ਸਕਦਾ। ਇਹ ਜਿਹੜੀ ਸਜ਼ਾ ਇਹ ਕਰਵਾ ਕੇ ਇੱਕ ਤਰੀਕੇ ਨਾਲ ਬਾਕੀਆਂ ਨੂੰ ਸੁਨੇਹਾ ਲਾਤਾ ਹੋਵੇ ਤੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਗੱਲ ਸਾਹਮਣੇ ਆਵੇ ਜਿਹੜੀ ਆਪਣੇ ਸਾਰਿਆਂ ਲਈ ਬੜੀ ਹੈਰਾਨੀ ਵਾਲੀ ਨਿਕਲੇ। ਪਰ ਇਸ ਤਰ੍ਹਾਂ ਦੇ ਡੇਰੇ ਜਿੰਨੇ ਵੀ ਨੇ, ਉਹਨਾਂ ਦੇ ਰੂਪ ਸਰੂਪ, ਢੰਗ, ਦਿੱਖ, ਪਛਾਣ ਜਾਂ ਕੰਮ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ, ਪਰ ਨਿਸ਼ਾਨਾ ਸਾਰਿਆਂ ਦਾ ਇੱਕ ਹੀ ਆ ਵੀ ਸਿੱਖਾਂ ਨੂੰ, ਪੰਜਾਬ ਨੂੰ ਕਿਵੇਂ ਆਪਦੇ ਮੂਲ ਧੁਰੇ ਤੋਂ ਖੜਕਾਉਣਾ ਹੈ, ਕਮਜ਼ੋਰ ਕਰਨਾ ਹੈ। ਜਿਵੇਂ ਡੇਰਾ ਬਿਆਸ ਵਾਲਾ ਸੀ, ਜਿਵੇਂ ਡੇਰਾ ਭਨਿਆਰੇ ਵਾਲਾ, ਜਿਵੇਂ ਡੇਰਾ ਜਿਹੜਾ ਨੂਰ ਮਹਿਲ ਵਾਲਾ, ਇਵੇਂ ਹੀ ਹੋਰ ਬਹੁਤ ਸਾਰੇ ਡੇਰੇ ਆ। ਪਰ ਇਹ ਆਪਦੀਆਂ ਕਰਤੂਤਾਂ ਦੇ ਚੱਕਰ 'ਚ ਜੇਲ੍ਹ ਯਾਤਰਾ ਵੀ ਕਰਨੀ ਪੈਂਦੀ ਆ। ਜਿਵੇਂ ਸਰਸੇ ਵਾਲਾ ਜੇਲ੍ਹ ਯਾਤਰਾ ਤੇ ਗਿਆ ਹੋਇਆ, ਉਹਨੂੰ ਸਿੱਖ ਧਰਮ ਨਾਲ ਜੁੜੇ ਮਸਲੇ, ਚਾਹੇ ਉਹ ਸਲਾਬਤਪੁਰਾ ਕਾਂਡ ਸੀ, ਚਾਹੇ ਉਹ ਬੇਅਦਬੀਆਂ ਜਾਂ ਹੋਰ ਕਈ ਇਹੋ ਜਿਹੇ ਗੰਭੀਰ ਦੋਸ਼ ਉਹਦੇ ਤੇ ਲੱਗੇ, ਇਹਨਾਂ ਸਿੱਖ ਮਾਮਲਿਆਂ ਨਾਲ ਸੰਬੰਧਿਤ ਦੋਸ਼ਾਂ ਵਿੱਚ ਉਹਨੂੰ ਕਦੇ ਕੁਛ ਨਹੀਂ ਹੋਇਆ। ਉਹ ਤਾਂ ਹਰਿਆਣੇ ਦੀ ਇੱਕ ਕਹਾਣੀ ਆ ਜਿਹਦੇ ਵਿੱਚ ਕਤਲ ਤੇ ਬਲਾਤਕਾਰ ਹੋਏ, ਉਹਨਾਂ ਵਿੱਚ ਉਹ ਜੇਲ੍ਹ ਯਾਤਰਾ ਤੇ ਉਮਰ ਕੈਦਾਂ ਭੁਗਤ ਰਿਹਾ। ਸਲਾਬਤਪੁਰਾ ਡੇਰਾ ਜਿਹਦੀ ਆਪਾਂ ਹੁਣ ਗੱਲ ਕੀਤੀ ਆ, ਉਹ ਆਪਾਂ ਨੂੰ ਚੇਤੇ ਹੋਣਾ ਚਾਹੀਦਾ ਕਿ ਜਦੋਂ 2007 ਦੇ ਵਿੱਚ ਫਰਵਰੀ ਮਹੀਨੇ 'ਚ ਬਾਦਲ ਦੀ ਸਰਕਾਰ ਬਣੀ, ਤਾਂ ਥੋੜੇ ਸਮੇਂ ਬਾਅਦ ਹੀ ਸਲਾਬਤਪੁਰੇ ਡੇਰੇ ਦੇ ਵਿੱਚ, ਬਠਿੰਡੇ ਜ਼ਿਲ੍ਹੇ ਦੇ ਵਿੱਚ, ਇਹਨੇ ਡੇਰਾ ਸਰਸਾ ਦੇ ਮੁਖੀ ਨੇ ਇੱਕ ਕੜਾਹੇ ਦੇ ਵਿੱਚ ਰੂਹ ਅਫਜ਼ਾ ਪਾ ਕੇ ਲੋਕਾਂ ਨੂੰ ਸਿੱਖ ਧਰਮ ਦੇ ਖਿਲਾਫ ਭੜਕਾਉਣ ਵਾਲੀ ਜਾਂ ਗੁਰੂ ਆਸ਼ੇ ਨੂੰ ਚੈਲੰਜ ਕਰਨ ਵਾਲੀ ਇੱਕ ਇਹੋ ਜਿਹੀ ਘਟੀਆ ਹਰਕਤ ਕੀਤੀ, ਜਿਸ ਤੋਂ ਬਹੁਤ ਭੜਕਾਹਟ ਪੈਦਾ ਹੋਈ। ਤੇ ਅਗਲੇ ਦਿਨ ਪੂਰੀ ਤਿਆਰੀ ਸੀ, ਸਿੱਖਾਂ ਦੇ ਉੱਤੇ ਬਹੁਤ ਕੁੱਟ ਕਟਾਪਾ ਹੋਇਆ। ਬਾਦਲ ਦੇ ਰਾਜ ਵਿੱਚ ਸਰਸੇ ਵਾਲਿਆਂ ਦੇ ਖਿਲਾਫ ਉਹ ਮੁਕੱਦਮਾ ਜਿਹੜਾ ਦਰਜ ਹੋਇਆ ਸੀ ਸਲਾਬਤਪੁਰਾ ਕਾਂਡ ਬਾਰੇ, ਉਹ ਰਜਿੰਦਰ ਸਿੰਘ ਸਿੱਧੂ, ਜਿਹੜਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦਾ ਪ੍ਰਧਾਨ ਸੀ ਤੇ ਬਾਦਲ ਦਲ ਦੇ ਨੇੜੇ ਸੀ, ਉਹਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਸੀ ਸਲਾਬਤਪੁਰਾ ਕਾਂਡ ਬਾਰੇ। ਜਿਹੜਾ ਬਾਦਲ ਦਲ ਨੇ ਆਪਦੇ ਸਿਆਸੀ ਸਵਾਰਥਾਂ ਲਈ, ਵੋਟਾਂ ਲੈਣ ਲਈ, ਉਹ
ਪੁਲਿਸ ਰਾਹੀਂ ਇੱਕ ਐਪਲੀਕੇਸ਼ਨ ਦੇ ਕੇ ਮੁਕੱਦਮਾ ਖਾਰਜ ਕਰਵਾਉਣਾ ਚਾਹਿਆ ਤੇ ਉਹਦੇ ਵਿੱਚ ਵੀ ਰਜਿੰਦਰ ਸਿੰਘ ਸਿੱਧੂ ਦੇ ਦਸਤਖਤ ਜਿਹੜੇ ਸੀ ਕਰਕੇ ਇੱਕ ਚਿੱਠੀ ਐਫੀਡੇਵਿਟ ਦਿੱਤਾ ਗਿਆ ਸੀ, ਜਿਹਦੇ ਬਾਰੇ ਬਾਅਦ ਵਿੱਚ ਜਦੋਂ ਰੌਲਾ ਪਿਆ ਰਜਿੰਦਰ ਸਿੰਘ ਸਿੱਧੂ ਬਾਰ-ਬਾਰ ਇਹੀ ਕਹਿੰਦਾ ਰਿਹਾ ਕਿ ਮੇਰੇ ਦਸਤਖਤ ਨਹੀਂ ਹੈਗੇ। ਪਰ ਇਹ ਗੱਲ ਅੱਜ ਤੱਕ ਵੀ ਚੱਲ ਰਹੀ ਆ ਵੀ ਦਸਤਖਤ ਤਾਂ ਉਹਨੇ ਕੀਤੇ ਆ। ਸੋ ਹਕੀਕਤ ਕੀ ਆ ਇਹ ਤਾਂ ਵਾਹਿਗੁਰੂ ਜਾਣਦਾ। ਪਰ ਇਸ ਵਾਰ ਉੱਥੇ ਕੱਲ ਪਰਸੋਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਜਿਹੜਾ ਗੁਰਦੁਆਰਾ ਹੈ ਉਹਦੀਆਂ ਇਲੈਕਸ਼ਨਾਂ ਹੁੰਦੀਆਂ ਨੇ। ਇਸ ਵਾਰ ਉੱਥੇ ਰਜਿੰਦਰ ਸਿੰਘ ਸਿੱਧੂ ਦੇ ਖਿਲਾਫ ਇਹ ਚੀਜ਼ ਪੂਰੀ ਪ੍ਰਚਾਰੀ ਗਈ ਤੇ ਵਰਤੀ ਵੀ ਗਈ ਤੇ ਉਹਨੂੰ ਚੋਣਾਂ ਦੇ ਵਿੱਚ ਸੰਗਤ ਨੇ ਹਰਾਇਆ ਵੀ ਹੈ ਕਿ ਇਹਨੇ ਸਲਾਬਤਪੁਰੇ ਵਾਲਾ ਪਰਚਾ ਬਾਦਲਕਿਆਂ ਦੇ ਕਹਿਣ ਦੇ ਉੱਤੇ ਰੱਦ ਕਰਾਉਣ ਦੇ ਵਿੱਚ ਰੋਲ ਨਿਭਾਇਆ। ਪਰ ਇਹ ਗੱਲ ਆਪਦੀ ਥਾਂ ਤੇ ਆ ਕਿ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਬਾਬਾ ਹਰਦੀਪ ਸਿੰਘ ਮਹਿਰਾਜ ਤੇ ਐਡਵੋਕੇਟ ਨਵਕਿਰਨ ਸਿੰਘ ਇਸ ਮਾਮਲੇ ਨੂੰ ਹਾਈ ਕੋਰਟ ਲੈ ਗਏ ਸੀ ਤੇ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਅਜੇ ਸਲਾਬਤਪੁਰਾ ਕਾਂਡ ਦੇ ਉੱਤੇ ਸੁਣਵਾਈ ਚੱਲ ਰਹੀ ਹੈ। ਤੇ ਡੇਰਾ ਸਰਸੇ ਵਾਲੇ ਬਾਦਲਕਿਆਂ ਤੋਂ ਔਖੇ ਨੇ ਵੀ ਨਾਲੇ ਤਾਂ ਸਾਤੋਂ ਵੋਟਾਂ ਲੈ ਗਏ ਤੇ ਨਾਲੇ ਸਾਡਾ ਖਹਿੜਾ ਨਹੀਂ ਛਡਾਇਆ। ਬਾਦਲ ਦਲ ਵਾਲੇ ਕਹਿੰਦੇ ਆ ਵੀ ਅਸੀਂ ਤਾਂ ਆਪਦੇ ਵੱਲੋਂ ਕੰਮ ਕਰਤਾ ਸੀ, ਹੁਣ ਲਾਗੀਆਂ ਨੇ ਤਾਂ ਲਾਗ ਲੈਣਾ ਚਾਹੇ ਜਾਂਦੀ ਰੰਡੀ ਹੋ ਜੇ, ਹੁਣ ਅਸੀਂ ਕੀ ਕਰੀਏ, ਤੁਹਾਡਾ ਕੰਮ ਨਹੀਂ ਨਿਬੜਿਆ। ਸੋ ਕੁੱਲ ਮਿਲਾ ਕੇ ਇਹ ਜਿਹੜੀ ਘੁੰਮਣ ਘੇਰੀ ਪੰਜਾਬ ਦੇ ਵਿੱਚ ਚੱਲ ਰਹੀ ਆ, ਇਹਨੂੰ ਜੇ ਮੋਟੇ ਤੌਰ ਤੇ ਸਮਝੀਏ ਤਾਂ ਪੰਥ ਅਤੇ ਪੰਜਾਬ ਨੂੰ ਚਾਰੇ ਪਾਸਿਓਂ ਘੇਰਾ ਪਿਆ ਹੋਇਆ। ਜਿਵੇਂ ਸਿਪਾਹੀ ਦਾ ਦਿਲ ਕਵਿਤਾ ਜਿਹੜੀ ਉਹਦੇ ਵਿੱਚ ਆਉਂਦਾ ਨਾ ਵੀ ਚੜ ਪਏ ਨੇ ਬੈਰੀ ਪੰਜਾਬ ਉੱਤੇ, ਮੇਰੇ ਦੇਸ਼ ਨੂੰ ਬਣੀ ਬਾਗਾ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਪੰਜਾਬ ਉੱਤੇ ਵਾਕਿਆ ਹੀ ਵੈਰੀ ਟੁੱਟੇ ਹੋਏ ਨੇ। ਪੰਜਾਬ ਦੀ ਜਾਂ ਸਿੱਖਾਂ ਦੀ ਪਛਾਣ ਜਿਹੜੀ ਆ ਉਹ ਭੈੜੀ ਤੋਂ ਭੈੜੀ ਬਣਾ ਕੇ ਦੁਨੀਆ 'ਚ ਬਦਨਾਮ ਕਰਨ ਦਾ ਪ੍ਰੋਜੈਕਟ ਜਿਹੜਾ ਚੱਲ ਰਿਹਾ, ਉਹਦੀ ਗੱਲ ਹੁਣ ਜਿਹਨੂੰ ਸਮਝ ਨਹੀਂ ਆ ਰਹੀ ਅੱਜ ਵੀ, ਬਸ ਉਹਦੇ ਬਾਰੇ ਅਰਦਾਸ ਹੀ ਕਰਨੀ ਬਣਦੀ ਆ ਵੀ ਸੱਚੇ ਪਾਤਸ਼ਾਹ ਹੁਣ ਇਹ ਸਾਡੇ ਸਮਝਾਉਣ ਦੀ ਗੱਲ ਨਹੀਂ, ਇਹਨੂੰ ਤੁਸੀਂ ਹੁਣ ਕੋਈ ਅਕਲ ਮਤ ਦਿਓ। ਆ ਜਿਹੜਾ ਬਜਿੰਦਰ ਪਾਸਟਰ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਗਿਆ, ਇਹ ਈਸਾਈ ਪਾਸਟਰ ਕਹਾਉਂਦਾ ਹੈ ਤੇ ਇਸ ਬੰਦੇ ਦੇ ਬਾਰੇ ਜਿਹੜੀਆਂ ਖਬਰਾਂ ਭਾਰਤੀ ਮੀਡੀਆ ਦੇ ਰਿਹਾ ਹੈ ਉਹ ਕਹਿ ਰਹੇ ਨੇ ਬਜਿੰਦਰ ਸਿੰਘ ਨੂੰ ਬਲਾਤਕਾਰ ਦੇ ਦੋਸ਼ ਵਿੱਚ ਉਮਰ ਕੈਦ। ਜਿੱਦਣ ਅਦਾਲਤ ਨੇ ਦੋਸ਼ੀ ਕਰਦਾਨਿਆ ਸੀ, ਸਜ਼ਾ ਤਾਂ ਅੱਜ ਸੁਣਾਈ ਆ, ਉਦਣ ਵੀ ਇਹ ਗੱਲ ਉੱਠੀ ਸੀ ਕਿ ਵੀ ਇਹ ਸਿੰਘ ਕਿਵੇਂ ਹੋ ਸਕਦਾ। ਪਰ ਭਾਰਤੀ ਮੀਡੀਆ ਨੂੰ ਹਦਾਇਤ ਕੀਤੀ ਗਈ ਲੱਗਦੀ ਆ ਕਿ ਜਦੋਂ ਵੀ ਕਿਸੇ ਵੀ ਧਰਮ ਦਾ ਬੰਦਾ ਹੋਵੇ, ਜਦੋਂ ਉਹ ਕੋਈ ਗਲਤ ਕੰਮ ਦੇ ਵਿੱਚ ਫੜਿਆ ਜਾਵੇ, ਤੁਸੀਂ ਉਹਦੇ ਨਾਂ ਨਾਲ ਆਪੇ ਸਿੰਘ ਚਮੇੜ ਦਿਆ ਕਰੋ, ਸਿੱਖਾਂ ਦੀ ਬਦਨਾਮੀ ਕਰੋ। ਇਹ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ। ਚੇਤੇ ਕਰੋ ਜਦੋਂ 1999 ਦੀ ਗੱਲ ਆ, ਜਦੋਂ ਗ੍ਰਾਹਮ ਸਟੇਨਜ਼ ਤੇ ਉਹਦਾ ਪਰਿਵਾਰ, ਉਹਦੀ ਘਰਵਾਲੀ ਤੇ ਨਿੱਕੇ ਬੱਚੇ ਸੀ ਦੋ, ਉਹ ਉਧਰ ਦੱਖਣੀ ਭਾਰਤ ਵੱਲ ਹਿੰਦੂ ਅੱਤਵਾਦੀਆਂ ਦੀ ਭੀੜ ਨੇ ਘੇਰ ਲਏ ਤੇ ਗੱਡੀ ਦੇ ਵਿੱਚ ਹੀ ਵੈਨ ਦੇ ਵਿੱਚ ਸਾਰੇ ਟੱਬਰ ਨੂੰ ਅੱਗ ਲਾ ਕੇ ਜਿਉਂਦਿਆਂ ਨੂੰ ਸਾੜ ਦਿੱਤਾ। ਉਹ ਚੀਕਾਂ ਕੂਕਾਂ ਮਾਰਦੇ ਰਹੇ ਪਰ ਕਿਸੇ ਨੇ ਰਹਿਮ ਨਹੀਂ ਕੀਤਾ ਤੇ ਉਹ ਸਾੜ ਸੁੱਟੇ। ਉਸ ਕਤਲੇਆਮ ਦਾ ਜਿਹੜਾ ਮੇਨ ਮੁੱਖ ਦੋਸ਼ੀ ਸੀ ਉਹਦਾ ਨਾਮ ਰਵਿੰਦਰ ਕੁਮਾਰ ਦੱਸਿਆ ਜਾਂਦਾ, ਪਰ ਭਾਰਤੀ ਮੀਡੀਆ ਨੇ ਲਗਾਤਾਰ ਇੱਕੋ ਗੱਲ ਕਹੀ ਵੀ ਦਾਰਾ ਸਿੰਘ ਸੀ ਜਿਹੜਾ ਬਜਰੰਗ ਦਲ ਦਾ ਬੰਦਾ ਸੀਗਾ ਜੀ, ਉਹਨੇ ਇਹ ਕੰਮ ਕੀਤਾ। ਹੁਣ ਜਿਹੜਾ ਕੈਨੇਡਾ, ਅਮਰੀਕਾ ਜਾਂ ਹੋਰ ਮੁਲਕ ਨੇ, ਉੱਥੇ ਸਿੰਘ ਅੱਖਰ ਜਿਹੜਾ ਹੈ ਉਹਨੂੰ ਦੇਖ ਕੇ ਲੋਕਾਂ ਨੂੰ, ਉੱਥੇ ਦਿਆਂ ਨੂੰ ਇਹੀ ਲੱਗਦਾ ਵੀ ਸਿੰਘ ਤਾਂ ਸਿੱਖ ਹੁੰਦੇ ਆ। ਸੋ ਇਸ ਤਰੀਕੇ ਨਾਲ ਸਿੱਖਾਂ ਦੀ ਬਦਨਾਮੀ ਕਰ ਲਈ ਵੀ ਇਹ ਤਾਂ ਜੀ ਸਿੱਖ ਨੇ ਜਿਨ੍ਹਾਂ ਨੇ ਤੁਹਾਡੇ ਈਸਾਈ ਜਿਹੜਾ ਪਾਦਰੀ ਸੀਗਾ ਪ੍ਰਚਾਰਕ ਗ੍ਰਾਹਮ ਸਟੇਨਜ਼ ਤੇ ਉਹਦੇ ਨਿਆਣੇ ਇੰਨੀ ਬੇਕਿਰਕੀ ਨਾਲ ਸਾੜ ਦਿੱਤੇ ਆ। ਇਹ ਗੱਲ ਬਣਾਉਣ ਲਈ ਉਹਨਾਂ ਨੇ ਦਾਰਾ ਸਿੰਘ ਕਹਿ ਕੇ
ਸਾਰਾ ਕੂੜ ਪ੍ਰਚਾਰ ਕੀਤਾ। ਤਾਰਾ ਸਿੰਘ ਕਹਿਣਾ ਹੋਵੇ ਜਾਂ ਬਜਿੰਦਰ ਸਿੰਘ ਕਹਿਣਾ ਹੋਵੇ, ਜਦੋਂ ਵੀ ਕਿਸੇ ਹਿੰਦੂ ਜਾਂ ਈਸਾਈ ਨੇ ਕੁੱਤੀ ਹਰਕਤ ਕੀਤੀ ਹੋਵੇ ਉਦੋਂ ਉਹਦੇ ਨਾਂ ਨਾਲ ਸਿੰਘ ਅੱਖਰ ਜੋੜ ਦਿੰਦੇ ਆ। ਪਤਾ ਵੀ ਹੁੰਦਾ, ਫੇਰ ਵੀ ਨਹੀਂ ਹਟਦਾ। ਦੂਜੀ ਗੱਲ, ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਅਕਸਰ ਕਿਸੇ ਵੀ ਅਪਰਾਧ ਵਿੱਚ ਜਦੋਂ ਹਿੰਦੂ ਕੋਈ ਫਸ ਜਾਵੇ, ਉਹ ਫੌਰਨ ਤੌਰ ਤੇ ਜਦੋਂ ਫੋਟੋ ਖਿਚਾਉਣੀ ਹੁੰਦੀ ਹੈ ਗ੍ਰਿਫਤਾਰੀ ਮੌਕੇ, ਉਹ ਪਹਿਲਾਂ ਮੰਗ ਕਰਦਾ ਵੀ ਮੈਨੂੰ ਸਿਰ ਢੱਕਣ ਲਈ ਪਰਨਾ ਦਿਓ। ਕਾਹਦੇ ਲਈ? ਸਿਰਫ ਇੰਨੀ ਗੱਲ ਲਈ ਕਿ ਲੋਕਾਂ ਨੂੰ ਲੱਗੇ ਕਿ ਇਹ ਤਾਂ ਕੋਈ ਸਰਦਾਰ ਸਿੱਖ ਫੜਿਆ। ਨਾਂ ਤੋਂ ਹਾਲਾਂਕਿ ਪਤਾ ਲੱਗ ਜਾਂਦਾ, ਪਰ ਕਈ ਬੰਦਾ ਜਦੋਂ ਉੱਪਰੋਂ ਆਪਾਂ ਦੇਖਦੇ ਹਾਂ ਵੀ ਆਹ ਬੰਦਾ ਬਲਾਤਕਾਰ ਦੇ ਦੋਸ਼ 'ਚ ਫੜਿਆ ਗਿਆ ਜਾਂ ਚੋਰੀ ਚਕਾਰੀ ਦੇ ਦੋਸ਼ 'ਚ ਫੜਿਆ ਗਿਆ, ਤੇ ਉਹਦੇ ਉੱਤੇ ਸਿਰ ਤੇ ਪਰਨਾ ਦੇਖ ਕੇ ਬੰਦਾ ਸੋਚਦਾ ਵੀ ਸ਼ਾਇਦ ਸਿੱਖਾਂ ਦਾ ਕੋਈ ਮੁੰਡਾ ਹੋਣਾ ਜਿਹੜਾ ਕਲੀਨ ਸ਼ੇਵ ਹੋਣਾ, ਮੂੰਹ ਸਿਰ ਮੁੰਡਾ ਹੋਣਾ ਤੇ ਪਰਨਾ ਬੰਨਿਆ ਹੋਇਆ। ਪਰ ਅਸਲ ਵਿੱਚ ਇਹ ਸਿੱਖਾਂ ਦੀ ਬਦਨਾਮੀ ਕਰਨ ਦਾ ਪ੍ਰੋਜੈਕਟ ਵਾ ਜਿਹੜਾ ਉਹਦੇ ਤਹਿਤ ਕੀਤਾ ਜਾ ਰਿਹਾ। ਬਜਿੰਦਰ ਪਾਸਟਰ ਬਾਰੇ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਉਹ ਈਸਾਈ ਭਾਈਚਾਰੇ ਦਾ, ਚਾਹੇ ਉਹ ਨਕਲੀ ਈਸਾਈ ਹੈ ਜਾਂ ਅਸਲੀ ਈਸਾਈ ਹੈ, ਤਾਂ ਈਸਾਈਆਂ ਦੀ ਪ੍ਰੋਬਲਮ ਆ ਨਾ। ਇਹ ਚੀਜ਼ ਸਾਡੇ ਭਾਈਚਾਰੇ ਨੂੰ ਸਮਝ ਹੋਣੀ ਚਾਹੀਦੀ। ਤੇ ਜਿਹੜਾ ਇਸ ਮੌਕੇ ਪਟਿਆਲੇ ਵਾਲਾ ਚੱਲ ਰਿਹਾ ਚੱਕਰ ਕਰਨਲ ਵਾਲਾ, ਉਹਦੇ ਬਾਰੇ ਬਣਨਾ ਬੁਣਨਾ ਕੁਛ ਨਹੀਂ, ਪਰ ਬੀਬੀ ਭੱਜ ਨੱਸ ਬਹੁਤ ਕਰ ਰਹੀ ਹੈ। ਜਿਹੜੇ ਪੁਲਿਸੀਆਂ ਨੇ ਕਰਨਲ ਦਾ ਤੇ ਉਹਦੇ ਪੁੱਤ ਦਾ ਕਟਾਪਾ ਚਾੜਿਆ, ਉਹ ਭਾਰਤ ਮਾਤਾ ਦੇ ਲਾਡਲੇ ਪੁੱਤ ਨੇ, ਬੜੇ ਚਹੇਤੇ। ਉਹਨਾਂ ਲਈ ਸਾਰੀ ਜਿਹੜੀ ਪੰਜਾਬ ਸਰਕਾਰ ਆ ਉਹ ਇੱਕ ਜੁੱਟ ਵਾ, ਇੱਕ ਮੁੱਠ ਵਾ। ਨਾਨਕ ਸਿੰਘ ਨੂੰ ਇਕੱਲੇ ਨੂੰ, ਪਟਿਆਲੇ ਵਾਲੇ SSP ਨੂੰ ਮਾੜਾ ਚੰਗਾ ਬੋਲੋ, ਚਾਹੇ ਭਗਵੰਤ ਮਾਨ ਨੂੰ ਮਾੜਾ ਕਹਿ ਲੋ, ਪਰ ਅਸਲ ਵਿੱਚ ਉਹ ਪੁਲਸੀਏ ਜਿਹੜੇ 4 ਥਾਣੇਦਾਰ ਤੇ 8 ਜਾਣੇ, ਉਹਦੇ ਨਾਲ 12 ਜਾਣੇ ਆ, ਉਹ ਗੱਲ ਇੰਨੀ ਕੁ ਨਹੀਂ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ SSP ਦੀ ਕਮਾਂਡ ਹੇਠ ਇਹੋ ਜਿਹਾ 25-30 ਜਾਣਿਆਂ ਦਾ, 50 ਜਾਣਿਆਂ ਦਾ ਇੱਕ ਬ੍ਰਿਗੇਡ ਕਾਇਮ ਕੀਤਾ ਹੁੰਦਾ, ਜਿਹਦਾ ਕੰਮ ਹੁੰਦਾ ਵੀ ਜਦੋਂ ਜ਼ੁਲਮ ਕਰਨਾ ਹੋਵੇ, ਜਦੋਂ ਚੰਡੀਗੜ੍ਹੋਂ ਹੁਕਮ ਆ ਜਾਂਦਾ, ਫਿਰ ਉਹ ਜਿਹੜਾ ਗਰੁੱਪ ਆ ਉਹਦੀ ਜ਼ਿੰਮੇਵਾਰੀ ਲਈ ਜਾਂਦੀ। ਇਸ ਤਰੀਕੇ ਦੇ ਕਾਤਲ, ਬੇਰਹਿਮ, ਬੇਕਿਰਕ ਪੁਲਸੀਆਂ ਨੂੰ ਜੇ ਸਜ਼ਾ ਹੋ ਜੇ ਜਾਂ ਮੁਕੱਦਮਾ ਦਰਜ ਹੋ ਜੇ, ਤਾਂ ਫਿਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ SSP ਰੱਖੀ ਫਿਰਦੇ ਆ ਟੋਲੇ, ਗਰੋਹ, ਕਿਲਰ ਸਕੁਐਡ, ਇਹ ਤਾਂ ਸਾਰੇ ਬਾਗੀ ਹੋ ਜਾਣਗੇ। ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਕਰਨੀ ਨਹੀਂ ਚਾਹੁੰਦੇ ਹੋਵੇ। ਹੁਣ ਬੀਬੀ ਕਦੇ ਦਿੱਲੀ ਜਾਂਦੀ ਆ, ਕਦੇ ਚੰਡੀਗੜ੍ਹ ਜਾਂਦੀ ਆ, ਕਦੇ ਫੌਜ ਦਾ ਜਿਹੜਾ ਅਫਸਰ ਆ ਵੱਡਾ, ਉਹ DGP ਦੇ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰਦਾ, ਤੇ ਬੀਬੀ ਨੂੰ ਵਹਿਮ ਪੈ ਜਾਂਦਾ ਵੀ ਸ਼ਾਇਦ ਹੁਣ ਗੱਲ ਬਣ ਜੂ। ਕੱਲ ਤਾਂ ਬੀਬੀ ਨੂੰ ਬਹੁਤਾ ਹੀ ਚਾਅ ਚੜ ਗਿਆ, ਤੇ ਕਹਿੰਦੀ ਵੀ ਅੱਜ ਸ਼ਾਮ ਤੱਕ ਬਸ CM ਸਾਹਿਬ ਨੇ ਕਹਿਤਾ। ਤੇ ਉਸ ਗੱਲ ਦਾ ਜਦੋਂ ਕੁਝ ਨਾ ਬਣਿਆ ਤੇ ਅੱਜ ਬੀਬੀ ਭੜਕੀ ਹੋਈ ਸੀ। ਦੂਜੇ ਪਾਸੇ ਅਦਾਲਤੀ ਸਿਸਟਮ ਦੇ ਵਿੱਚ ਜੱਜ ਜਿਹੜੇ ਆ, ਉਹ ਇਹਨਾਂ ਨੂੰ, ਸਰਕਾਰ ਨੂੰ ਪੁੱਛਦੇ ਆ ਵੀ ਜਦੋਂ ਮੁਕੱਦਮਾ ਦਰਜ ਕਰਨਾ ਸੀ ਤੁਸੀਂ ਇੰਨਾ ਟਾਈਮ ਕਿਉਂ ਲਾਇਆ? ਨਾਨਕ ਸਿੰਘ ਜੀ ਉਦੋਂ ਹੋਰ ਕਿੰਨੇ ਮੁਕੱਦਮੇ ਦਰਜ ਕੀਤੇ, ਫਿਰ ਇਹ ਕਾਹਤੋਂ ਨਹੀਂ ਹੋਇਆ? ਗੱਲ ਤਾਂ ਆਉਂਦੀ ਨਹੀਂ, ਸਾਰਿਆਂ ਨੂੰ ਪਤਾ ਵੀ ਝੂਠ ਆ ਸਰਕਾਰ ਦਾ, ਪੁਲਿਸ ਝੂਠੀ ਆ। ਪਰ ਜੇਕਰ ਕੋਈ ਇਹ ਸੋਚੇ ਕਿ ਚਲੋ ਜੀ ਹੁਣ ਇਹਦਾ ਕੁਝ ਬਣ ਜੂ, ਬਣਨਾ ਬੁਣਨਾ ਕੱਖ ਨਹੀਂ। ਪਹਿਲੀ ਗੱਲ ਤਾਂ 2 FIR ਦਰਜ ਹੋਣ ਨਾਲ ਹੀ ਜਿਹੜਾ ਕੇਸ ਦਾ ਬੇਸ ਆ ਉਹ ਉੱਜੜ ਗਿਆ। ਜਦੋਂ ਵੀ ਅਦਾਲਤ ਦੀ ਕਾਰਵਾਈ ਚੱਲੂਗੀ, ਉੱਥੇ ਜਿਹੜੇ ਵਕੀਲ ਨੇ, ਜਿਹੜੇ ਪੁਲਸੀਆਂ ਦੇ ਵਕੀਲ ਹੋਣੇ, ਪੁਲਸੀਆਂ ਨੂੰ ਵਕੀਲ ਕਿੱਥੋਂ ਮਿਲਣੇ ਆ? ਉਹ ਜਿਹੜਾ ਭਾਰਤ ਸਰਕਾਰ ਦਾ ਸੀਕ੍ਰੇਟ ਫੰਡ ਪੰਜਾਬ ਨੂੰ ਕੰਟਰੋਲ ਕਰਨ ਲਈ ਦਿੱਤਾ ਜਾਂਦਾ ਨਾ, ਵੀ ਤੁਸੀਂ ਪੰਜਾਬ ਦੇ ਵਿੱਚ ਪੁਲਸੀਆਂ ਨੂੰ ਹਰ ਤਰੀਕੇ ਨਾਲ ਪ੍ਰੋਟੈਕਸ਼ਨ ਦੇਣੀ ਹੈ। ਆ ਜਿਹੜੇ ਸਿੱਖ ਸੰਘਰਸ਼ ਦੇ ਵੇਲੇ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ, ਪੁਲਸੀਆਂ ਨੂੰ
ਅਦਾਲਤਾਂ ਦੇ ਵਿੱਚ ਲੜਾਈ ਲੜਨ ਲਈ ਗੁਪਤ ਫੰਡ ਦੇ ਵਿੱਚੋਂ ਮਾੜਾ ਮੋਟਾ ਰੁਪਈਆ ਦਿੱਤਾ ਜਾਂਦਾ ਰਿਹਾ। ਜੇਕਰ ਉਹ ਨੌਕਰੀ ਤੋਂ ਡਿਸਮਿਸ ਵੀ ਹੋ ਜਾਣ ਤਾਂ ਉਹਨਾਂ ਪੈਸਾ ਬਰਾਬਰ ਉਹਨਾਂ ਨੂੰ ਘਰੇ ਉਪੜਦਾ ਕਰ ਦਿੱਤਾ ਜਾਂਦਾ ਕਿ ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦੇ, ਚਲੋ ਅਦਾਲਤਾਂ ਦਾ ਕੰਮ ਆਪਦੀ ਥਾਂ ਤੇ, ਪੈਸੇ ਵੱਲੋਂ ਨਹੀਂ ਤੁਹਾਨੂੰ ਭੁੱਖਾ ਮਰ ਦਿੰਦੇ, ਤੁਹਾਡੇ ਮੁੰਡਿਆਂ ਨੂੰ ਨੌਕਰੀਆਂ ਦੇ ਦਿੰਦੇ। ਜਦੋਂ ਇਸ ਮੌਕੇ ਨਜ਼ਰ ਮਾਰਦੇ ਆ ਤਾਂ ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਤਕਰੀਬਨ ਉਹਨਾਂ ਦੇ ਧੀਆਂ ਪੁੱਤ ਬੈਠੇ ਆ ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਸਿੱਖ ਨੌਜਵਾਨਾਂ ਦੇ ਕਤਲ ਕਰਕੇ ਜਿਨ੍ਹਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ ਹੋਈਆਂ ਨੇ, ਉਹਨਾਂ ਨੂੰ ਕੰਪਨਸੇਟ ਕੀਤਾ ਗਿਆ, ਮੁਆਵਜ਼ਾ ਦਿੱਤਾ ਗਿਆ। ਹੁਣ ਇਸ ਤਰੀਕੇ ਨਾਲ ਜਦੋਂ ਕਰੋੜਾਂ ਅਰਬਾਂ ਰੁਪਈਏ ਹਰ ਸਾਲ ਪੰਜਾਬ ਦੇ ਪੁਲਿਸੀਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਦਿੱਲੀ ਵੱਲੋਂ ਦਿੱਤੇ ਜਾਂਦੇ ਆ, ਉਹਦੇ ਵਿੱਚ ਇਹਨਾਂ ਨੂੰ ਵਕੀਲ ਮਿਲਣੇ ਆ ਪੁਲਿਸੀਆਂ ਨੂੰ, ਕੁਛ ਨਹੀਂ ਹੋਣਾ ਹੈਗਾ। ਤੁਹਾਨੂੰ ਚੇਤੇ ਹੋਣਾ ਪਿਛਲੇ ਸਾਲ ਇੱਕ ਰਫੜ ਪਿਆ ਸੀ ਜਦੋਂ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਦੋ ਸਕੇ ਭਰਾਵਾਂ ਨੇ ਪੁਲਿਸ ਤੋਂ ਜਲੀਲ ਹੋ ਕੇ ਖੁਦਕੁਸ਼ੀ ਕਰ ਲਈ, ਦਰਿਆ 'ਚ ਛਾਲ ਮਾਰ। ਬੜਾ ਰੌਲਾ ਪਿਆ, 1.5-2 ਮਹੀਨੇ ਬੜੀ ਸਿਆਸੀ ਸਰਗਰਮੀ ਵੀ ਹੋਈ, ਪਰ ਉਸ ਪੁਲਿਸ ਅਫਸਰ ਨੂੰ ਜਿਹੜਾ ਕਰੋਨਾ ਵਾਲੇ ਦਿਨਾਂ ਦੇ ਵਿੱਚ ਵੀ ਬੜੀਆਂ ਬਦਨਾਮੀ ਵਾਲੀਆਂ ਉਹਦੀਆਂ ਵੀਡੀਓਜ਼ ਆਉਂਦੀਆਂ ਸੀ, ਉਹਨੂੰ ਕੱਖ ਨਹੀਂ ਸੀ ਹੋਇਆ। ਹੁਣ ਵੀ ਆਪਦੇ ਆਰਾਮ ਨਾਲ ਘਰੇ ਬੈਠਾ ਤੇ ਸਾਰਿਆਂ ਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਲੱਗਿਆ ਸੀ ਕਿ ਉਹ ਜਿਹੜਾ ਮੁੰਡਾ ਆਪਦੇ ਦੋਸਤਾਂ ਲਈ ਇਨਸਾਫ ਦੀ ਲੜਾਈ ਲੜ ਰਿਹਾ ਸੀ, ਉਹ ਪਿੱਛੇ ਜਿਹੇ ਇੱਕ ਚੈਨਲ ਤੇ ਪਿੱਟ ਰਿਹਾ ਸੀਗਾ ਕਿ ਹੁਣ ਤਾਂ ਕੋਈ ਮੀਡੀਆ ਵਾਲਾ ਸਾਡੀ ਗੱਲ ਕੋਈ ਖਬਰ ਸੁਣ ਕੇ ਰਾਜੀ ਵੀ ਨਹੀਂ, ਤੇ ਉਹ ਪੁਲਿਸੀਆਂ ਦੀ ਸਾਰੀ ਟੀਮ ਜਿਹੜੀ ਆ ਨਜ਼ਾਰੇ ਲੈਂਦੀ। ਇਵੇਂ ਹੀ ਆ ਜਿਹੜੇ ਪੁਲਿਸੀਏ ਨੇ ਇਹਨਾਂ ਨੂੰ ਹੁਣ ਇੱਕ ਵਾਰੀ ਉਹਨਾਂ ਨੇ ਸਾਈਡ ਤੇ ਕੀਤਾ ਹੋਇਆ ਵੀ ਕੋਈ ਚੱਕਰ ਨਹੀਂ, ਅਸੀਂ ਤੁਹਾਨੂੰ ਕਰਦੇ ਆ ਸੈੱਟ, ਇੱਕ ਵਾਰੀ ਆ ਬੀਬੀ ਨੂੰ ਠੰਡਾ ਜਾ ਕਰ ਲਈ। ਹੁਣ ਬੀਬੀ ਜਿਹੜੀ ਆ ਉਹ ਆਪਦੇ ਤਰੀਕੇ ਨਾਲ ਜਿਹੜਾ ਕੁਝ ਕਰ ਰਹੀ ਆ, ਉਹਦੇ ਵਿੱਚ ਕਈ ਲੋਕਾਂ ਨੂੰ ਲੱਗਦਾ ਕਿ ਇਹ ਕਿਤੇ ਕੋਈ ਕੱਲ ਨੂੰ ਸਿਆਸੀ ਤੌਰ ਤੇ ਸਰਗਰਮ ਤਾਂ ਨਹੀਂ ਹੋ ਜੂ ਬੀਬੀ। ਮੈਂ ਕਹਿਣਾ ਵੀ ਸ਼ੁਕਰ ਆ ਜੇ ਉਹ ਹੋ ਜਾਵੇ, ਨਹੀਂ ਉਹਦਾ ਬਣਨਾ ਤਾਂ ਕੀ ਹੈ, ਇਨਸਾਫ ਤਾਂ ਉਹਨੂੰ ਕੀ ਮਿਲਣਾ, ਉਹਦਾ ਬਚਣਾ ਬੜਾ ਔਖਾ ਹੋ ਜਾਣਾ। ਕੱਲ ਪਰਸੋਂ ਉਸ ਕਰਨਲ ਦਾ ਸਾਡੂ ਪਿੱਟਦਾ ਸੀਗਾ ਕਿ ਮੈਨੂੰ ਕਿਸੇ ਅਫਸਰ ਨੇ ਕਿਹਾ ਹੈਗਾ ਕਿ ਤੇਰੀ ਗੱਡੀ 'ਚ ਚਿੱਟਾ ਰੱਖ ਦੇਣਗੇ, ਤੇਰੇ ਤੇ ਕੋਈ ਹੋਰ ਪਰਚਾ ਬਣ ਜੂ। ਇਹ ਕੋਈ ਨਵੀਂ ਗੱਲ ਨਹੀਂ। ਆ ਜਿਹੜਾ ਖਾਲੜਾ ਸਾਹਿਬ ਵਾਲਾ ਕੇਸ ਸੀ, ਇਹਦੇ ਵਿੱਚ ਜਿੰਨੇ ਗਵਾਹ ਸੀ ਉਹਨਾਂ ਉੱਤੇ ਜਿੰਨੇ ਭੈੜੇ ਨੀਵੇਂ ਦਰਜੇ ਦੇ ਮੁਕੱਦਮੇ ਦਰਜ ਕੀਤੇ ਗਏ ਵੀ ਤੁਸੀਂ ਆਪਦੀ ਗਵਾਹੀ ਤੋਂ ਮੁੱਕਰੋ, ਉਹ ਜੇ ਕੋਈ ਪੜ੍ਹੇ ਤਾਂ ਬੰਦਾ ਤੌਬਾ ਕਰ ਜੇ ਵੀ ਇਹ ਕੀ ਹੋਇਆ। ਇੱਕ ਇੱਥੇ ਸਰਦਾਰ ਕਿਰਪਾਲ ਸਿੰਘ ਰੰਧਾਵਾ ਆ, ਬੜਾ ਰਿਸਪੈਕਟਡ ਸਤਿਕਾਰਤ ਵਿਅਕਤੀ ਆ, ਭਾਈ ਖਾਲੜਾ ਸਾਹਿਬ ਦਾ ਕਰੀਬੀ ਸਾਥੀ ਰਿਹਾ, ਉਸ ਕੇਸ ਵਿੱਚ ਗਵਾਹ ਵੀ ਸੀ। ਉਹਦੀ ਗਵਾਹੀ ਤੋਂ ਮੁਕਰਾਉਣ ਲਈ ਉਹਨੂੰ ਇੱਕ ਟਰੈਪ ਦੇ ਵਿੱਚ ਫਸਾ ਲਿਆ, ਫੋਨ ਕਰਕੇ ਕਿਸੇ ਬੀਬੀ ਰਾਹੀਂ ਵੀ ਮੈਂ ਜੀ ਆਪਦੀ ਕੋਈ ਤੁਹਾਨੂੰ ਗੱਲ ਦੱਸਣੀ ਆ, ਮਨੁੱਖੀ ਅਧਿਕਾਰਾਂ ਦਾ ਮੇਰਾ ਘਾਣ ਹੋ ਗਿਆ। ਉੱਥੇ ਉਹਨੂੰ ਪਟਿਆਲੇ ਸੱਦ ਕੇ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਿਲਾਤੀ। ਜਦੋਂ ਉਹਨੂੰ ਪਤਾ ਲੱਗਿਆ ਵੀ ਮੈਨੂੰ ਘੇਰ ਜੀ ਚੜੀ ਆ ਦਿਮਾਗ ਨੂੰ, ਉਹਨੂੰ ਸਮਝ ਲੱਗ ਗਈ ਮੈਂ ਫਸ ਗਿਆ। ਉਹ ਛੇਤੀ ਦੇਣੇ ਉਸ ਬੈਠਕ ਚੋਂ ਕੁੰਡਾ ਖੋਲ ਕੇ ਬਾਹਰ ਆ ਗਿਆ ਤੇ ਕਾਫੀ ਦੂਰ ਚਲੇ ਗਿਆ ਸੀ, ਪਰ ਉੱਥੋਂ ਉਹਨੂੰ ਰਸਤੇ ਦੇ ਵਿੱਚੋਂ ਉਹ ਪੁਲਿਸ ਪਾਰਟੀ ਜਦੋਂ ਬੀਬੀ ਨੇ ਉਹਨੇ ਫੋਨ ਕੀਤਾ ਹੋਣਾ ਜਿਹੜੀ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਵੀ ਉਹ ਤਾਂ ਨਿਕਲ ਗਿਆ। ਰਸਤੇ ਦੇ ਵਿੱਚੋਂ ਕੁਦਰਤੋਂ ਉਸ ਪਾਸੋਂ ਹੀ ਉਹ ਪੁਲਿਸ ਦੀਆਂ ਗੱਡੀਆਂ ਆ ਗਈਆਂ, ਉਹਨਾਂ ਨੇ ਚੱਕ ਲਿਆਂਦਾ। ਫਿਰ ਉਹਨੂੰ ਨੰਗਾ ਕਰਕੇ ਫੋਟੋਆਂ ਖਿੱਚ ਕੇ ਉਹਦੇ ਉੱਤੇ ਬਲਾਤਕਾਰ ਦਾ ਪਰਚਾ ਪਾਤਾ। ਲੋਕ ਕਹਿਣ ਵੀ ਇਹ ਉੱਥੇ ਗਿਆ ਹੀ ਕਾਹਤੋਂ, ਇਹ ਕੋਈ ਗੱਲ ਹੋਣੀ ਆ। ਅਖੀਰ ਉਹ ਮੁਕੱਦਮੇ ਦੇ ਵਿੱਚ ਉਹ ਬਰੀ ਤਾਂ ਹੋ ਗਿਆ। ਬਰੀ ਹੋਣ ਦੇ ਨਾਲ ਸਰਕਾਰ ਅਦਾਲਤ ਨੇ ਉਹਨਾਂ ਸਾਰੇ ਪੁਲਿਸੀਆਂ ਦੇ ਖਿਲਾਫ ਉਮਰਾ ਨੰਗਲ ਹੋਣੀ ਸਾਰੇ ਹੀ ਸੀ ਉਹਦੇ ਚ 10-15 ਪੁਲਿਸੀਆਂ ਨੂੰ ਉਹਦੇ ਚ ਬਾਅਦ ਵਿੱਚ ਝਾੜ ਪਾਈ ਤੇ ਉਹਨਾਂ ਉਸ ਕੇਸ ਦੇ ਵਿੱਚ 49 ਲੱਖ ਰੁਪਈਆ ਉਹਨੂੰ ਮੁਆਵਜ਼ਾ ਫਿਰ ਅਦਾਲਤ ਨੇ ਐਲਾਨਿਆ ਸੀਗਾ ਕਿਰਪਾਲ ਸਿੰਘ ਰੰਧਾਵੇ ਨੂੰ। ਗੂਗਲ ਤੇ ਸਰਚ ਮਾਰ ਕੇ ਦੇਖੋ ਵੀ ਕੀ ਕੁਛ ਉਹਦੇ ਨਾਲ ਕੀਤਾ। ਇਵੇਂ ਹੀ ਪਿਛਲੇ 40-50 ਸਾਲ ਦੇ ਵਿੱਚ ਲੱਖਾਂ ਹੀ ਕੇਸ ਇਹੋ ਜਿਹੇ ਬਣੇ ਆ
ਜਦੋਂ ਪੁਲਿਸੀਏ ਕੋਈ ਜ਼ੁਲਮ ਕਰ ਲੈਂਦੇ ਆ ਤੇ ਉਸ ਮਾਮਲੇ ਵਿੱਚ ਗਵਾਹਾਂ ਨੂੰ ਡਰਾਉਣ ਧਮਕਾਉਣ ਲਈ। ਮੈਂ ਖੁਦ ਇਹ ਸਾਰਾ ਕੁਝ ਝੱਲਿਆ। ਪਿੱਛੇ ਜੇ ਇੱਕ ਹੋਰ ਕੇਸ ਵਿੱਚ NIA ਵਾਲੇ ਮੈਨੂੰ ਵੀ ਤੇ ਸੁਖਪ੍ਰੀਤ ਸਿੰਘ ਉਦੋਕੇ ਨੂੰ ਧਮਕੀਆਂ ਦੇਈ ਜਾਣ ਵੀ ਹੁਣ ਤੁਹਾਡਾ ਦੇਖੋ ਅਸੀਂ ਕੀ ਬਣਾਉਂਦੇ ਆ। ਸੋ ਅਸੀਂ ਤਾਂ ਤਿਆਰ ਰਹਿੰਦੇ ਆ ਵੀ ਕੋਈ ਨਾ ਕੋਈ ਚੱਕਰ ਪਾ ਦੇਣਗੇ, ਕੋਈ ਚੀਜ਼ ਨਸ਼ੇ ਦਾ, ਕੋਈ ਜਨਾਨੀਬਾਜੀ ਦਾ, ਕੋਈ ਹੋਰ। ਬਾਅਦ ਚ ਲੋਕ ਆਪਣੇ ਕਰਦੇ ਹੁੰਦੇ ਆ ਵੀ ਯਾਰ ਇਹ ਕੋਈ ਗੱਲ ਹੋਣੀ ਹੈ। ਪਰ ਪੁਲਿਸ ਜਿਹੜੀ ਆ ਉਹ ਇਸ ਮਾਮਲੇ ਵਿੱਚ ਵੀ ਇਹੋ ਜਿਹਾ ਕੁਝ ਕਰ ਸਕਦੀ ਆ। ਉਹ ਕਰਨਲ ਦਾ ਸਾਡੂ ਸਹੀ ਪਿੱਟਦਾ। ਤੇ ਜੇ ਤਾਂ ਇਹ ਪਰਿਵਾਰ ਕੋਈ ਸਿਆਸੀ ਧਿਰ ਨਾਲ ਜੁੜ ਜਾਵੇ ਤਾਂ ਸ਼ਾਇਦ ਕੋਈ ਬਚਾਅ ਹੋ ਜੇ, ਨਹੀਂ ਤਾਂ ਇਹ ਉਹਨਾਂ ਪੁਲਿਸੀਆਂ ਖਿਲਾਫ ਪੰਗਾ ਲਈ ਬੈਠੇ ਆ। ਅੱਜ ਉਹਨਾਂ ਚੋਂ ਇੱਕ ਰੌਣੀ ਸਿੰਘ ਆ, ਜਿਹੜਾ ਰੌਣੀ ਪਤਾ ਨਹੀਂ ਰੌਣੀ, ਉਹ ਤਾਂ ਉੱਥੇ ਚਲੇ ਵੀ ਗਿਆ ਹੈਗਾ ਹਾਈ ਕੋਰਟ 'ਚ। ਤੇ ਜਦੋਂ ਇਸ ਕੇਸ ਦੀ ਸਾਰੀ ਅੱਗੇ ਕੋਈ ਅਦਾਲਤੀ ਲੜਾਈ ਚੱਲੇ ਤਾਂ 2 FIR ਦਰਜ ਕਰਕੇ ਨਾਨਕ ਸਿੰਘ ਨੇ ਪਹਿਲਾਂ ਹੀ ਬੇਸ ਬਣਾਤਾ ਵੀ ਲੋਕ ਅਦਾਲਤ ਵਿੱਚ ਇਹ ਰੌਲਾ ਹੀ ਪਿਆ ਰਹੇ ਕਿ ਜੀ ਅਸਲੀ ਜਿਹੜੀ ਢਾਬੇ ਵਾਲੇ ਦੇ ਬਿਆਨਾਂ ਤੇ ਦਰਜ ਹੋਇਆ ਮੁਕੱਦਮਾ ਉਹ ਸਹੀ ਆ ਕਿ ਜਿਹੜਾ ਕਰਨਲ ਦੇ ਬਿਆਨਾਂ ਤੇ। ਫਿਰ ਉਦੋਂ ਗਾਹਾਂ ਜਿਹੜੇ ਸਬੂਤ ਨੇ, ਗਵਾਹ ਨੇ, ਜਿਵੇਂ ਇੱਕ ਉਹ ਆਟੋ ਰਿਕਸ਼ੇ ਵਾਲਾ ਪਹਿਲਾਂ ਸਟੇਜ ਤੇ ਬੋਲਿਆ ਸੀ, ਮੁੜ ਕੇ ਗਾਇਬ ਹੀ ਹੋ ਗਿਆ। ਇਵੇਂ ਹੀ ਇਸ ਕੇਸ ਵਿੱਚ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੱਲ ਜਾ ਕੇ ਆਈ ਆ ਉੱਥੇ, ਉਹ ਸਾਰਾ ਕੁਝ ਉੱਥੇ ਬਹਿ ਕੇ ਲੋਕਾਂ ਨੂੰ ਚੈਨਲਾਂ ਦੇ ਉੱਤੇ ਹੀ ਦੱਸੀ ਜਾਂਦੇ ਆ ਵੀ ਆਹ ਸਾਨੂੰ ਕੁਝ ਲੱਭਿਆ। ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਕੋਈ ਜਿੱਤ ਜੁੱਤ ਜੀ ਜਾਂ ਇਨਸਾਫ ਅਨਸੂਫ ਵਾਲੀ ਤਾਂ ਮੈਨੂੰ ਲੱਗਦੀ ਨਹੀਂ ਕਹਾਣੀ। ਪਰ ਜੇਕਰ ਬੀਬੀ ਦਾ ਜਾਂ ਪਰਿਵਾਰ ਦਾ ਦਬਾਅ ਬਹੁਤ ਜ਼ਿਆਦਾ ਪੈ ਹੀ ਜਾਵੇ, ਰਾਜਨਾਥ ਸਿੰਘ ਵੱਲੋਂ ਜਾਂ ਭਗਵੰਤ ਮਾਨ ਵੱਲੋਂ ਇਹ ਫੈਸਲਾ ਲੈਣਾ ਮਜਬੂਰੀ ਬਣ ਜੇ ਵੀ ਸਿਆਸੀ ਤੌਰ ਤੇ ਵੀ ਬਦਨਾਮੀ ਬੜੀ ਹੋ ਰਹੀ ਹੈ। ਜਿਵੇਂ ਅਜੀਤ ਸਿੰਘ ਸੰਧੂ ਫਿਰ ਫਸ ਗਿਆ ਸੀ। ਜਦੋਂ ਅਜੀਤ ਸਿੰਘ ਸੰਧੂ ਫਸ ਗਿਆ, ਪੁਲਿਸ ਨੂੰ ਫੜਨਾ ਪੈ ਗਿਆ, ਤਾਂ ਇੱਥੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਦੋਂ ਮੈਂ ਇੱਥੇ ਜੇਲ੍ਹ 'ਚ ਗਿਆ ਤੇ ਮੈਂ ਇੱਥੇ ਜਿਹੜੇ ਪੁਰਾਣੇ ਸਿੰਘ ਸੀਗੇ, ਹੋਰ ਉੱਥੇ ਬਹੁਤ ਚਿਰ ਦੇ ਕਈ ਸਿੰਘ ਸੀਗੇ ਅੰਦਰ ਸਜ਼ਾਵਾਂ ਭੁਗਤ ਰਹੇ। ਮੈਂ ਬੜੇ ਉਤਸ਼ਾਹ ਨਾਲ ਉਹਨਾਂ ਨੂੰ ਪੁੱਛਦਾ ਫਿਰਾਂ ਵੀ ਮੈਨੂੰ ਉਹ ਜਗ੍ਹਾ ਦੇ ਦਰਸ਼ਨ ਕਰਾਓ ਜੀ ਜਿੱਥੇ ਅਜੀਤ ਸਿੰਘ ਸੰਧੂ ਨੂੰ ਕਲਾਨੌਰ ਵਾਲੇ ਭਾਈ ਨਿਸ਼ਾਨ ਸਿੰਘ ਨੇ ਲੰਗਰ ਵਾਲੀ ਬਾਲਟੀ ਜਿਹੜੀ ਸੀ ਉਹਦੇ ਨਾਲ ਕਟਾਪਾ ਚਾੜਿਆ ਸੀ। ਇੱਥੇ ਜਦੋਂ ਅੰਦਰ ਪਹੁੰਚਿਆ ਸੀ ਅਜੀਤ ਸਿੰਘ ਸੰਧੂ, ਤੇ ਇਸ ਤਰੀਕੇ ਨਾਲ ਜਦੋਂ ਉਹਦੀ ਜਲਾਲਤ ਹੋਈ, ਜਦੋਂ ਪਟਿਆਲੇ ਉਹਦੇ ਨਾਲ ਤਰੀਕ ਤੇ ਆਏ ਨਾਲ ਕੁੱਤੇ ਖਾਣੀ ਹੁੰਦੀ ਸੀ, ਅਖੀਰ ਉਹ ਖੁਦਕੁਸ਼ੀ ਕਰ ਗਿਆ। ਮੈਂ ਕਦੇ ਕਦੇ ਸੋਚਦਾ ਹੁੰਦਾ, ਧੰਨ ਸੀ ਸਾਡੀ ਕੌਮ ਦੇ ਸਾਡੇ ਮਾਪੇ, ਸਾਡੇ ਭੈਣ ਭਰਾ, ਸਾਡੇ ਆਮ ਸਿੱਖ, ਜਿਹੜੇ ਇਹਦੇ ਨਾਲੋਂ ਵੀ ਭੈੜਾ ਤਸ਼ੱਦਦ ਝੱਲ ਕੇ ਅਲਫ ਨਗਨ ਕਰਕੇ ਜੋ ਕੁਝ ਕਰਦੇ ਰਹੇ ਨੇ। ਜਿਵੇਂ ਸੈਣੀ ਉੱਤੇ ਉਹ ਚੇਤੇ ਕਰੋ, ਭੁੱਲਰ ਸਾਹਿਬ ਵਾਲੇ ਕੇਸ ਵਿੱਚ ਇੱਕ ਮੁਲਤਾਨੀ ਜਿਹੜਾ ਇਹਨਾਂ ਦਾ ਦੋਸਤ ਸੀਗਾ, ਕਿਵੇਂ ਉਹਦੀ ਪਿੱਠ 'ਚ ਇਹਨਾਂ ਨੇ ਡੰਡਾ ਦੇ ਕੇ ਉਹਨੂੰ ਮਾਰਿਆ। ਉਸ ਤਰੀਕੇ ਦੀਆਂ ਹਜ਼ਾਰਾਂ ਹੀ ਬੇਰਹਿਮੀ ਵਾਲੀਆਂ, ਬੇਕਿਰਕੀ ਵਾਲੀਆਂ, ਨਿਰਲੱਜਤਾ ਭਰਪੂਰ ਗੱਲਾਂ ਨੇ। ਇਹ ਸਾਰਾ ਕੁਝ ਝੱਲ ਕੇ ਵੀ ਲੋਕ ਤਾਂ ਖੜੇ ਰਹੇ, ਡਟੇ ਰਹੇ, ਤੇ ਜਦੋਂ ਆਪਦੀ ਵਾਰੀ ਆਈ ਫਿਰ ਖੁਦਕੁਸ਼ੀਆਂ। ਸੋ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਤਾਂ ਸਟੇਟ ਦੀ ਮੁੱਛ ਦਾ ਵਾਲ ਆ, ਸਾਨੂੰ ਕੋਈ ਕੀ ਕਰ ਲੂ। ਤੇ ਜਦੋਂ ਮੂਹਰੋਂ ਪੰਗਾ ਪੈ ਜੇ ਫਿਰ ਇਹਨਾਂ ਦੇ ਦਿਮਾਗ 'ਚ ਇੱਕੋ ਗੱਲ ਹੁੰਦੀ ਆ ਵੀ ਨਾ ਅਸੀਂ ਇੰਨਾ ਕੁਝ ਕੀਤਾ, ਨਾ ਅਸੀਂ ਘਰਦਿਆਂ ਦੀ ਨਜ਼ਰ 'ਚ, ਪਰਿਵਾਰ ਦੀ ਨਜ਼ਰ 'ਚ, ਸਮਾਜ ਦੀ ਨਜ਼ਰ 'ਚ ਕੋਈ ਸਤਿਕਾਰ ਵਾਲੇ ਆ, ਤੇ ਨਾ ਅਸੀਂ ਸਟੇਟ ਨੂੰ ਕੋਈ ਹੁਣ ਚੰਗੇ ਲੱਗਦੇ ਆ। ਇਸ ਤਰੀਕੇ ਨਾਲ ਫਿਰ ਸੋਚਦੇ ਆ। ਉਦੋਂ ਜਦੋਂ ਅਜੀਤ ਸਿੰਘ ਸੰਧੂ ਨੇ ਖੁਦਕੁਸ਼ੀ ਕੀਤੀ ਦੀ ਖਬਰ ਆਈ, ਉਦੋਂ KPS ਗਿੱਲ ਨੇ ਇੱਕ ਲਿਖਿਆ ਸੀਗਾ ਵੀ ਇਹ ਪੰਜਾਬ ਪੁਲਿਸ ਦਾ ਜਿਹੜਾ ਮੋਰਲ ਆ ਉਹ ਡਿੱਗ ਪਊਗਾ। ਸੋ ਅੱਜ ਵੀ ਨਾਨਕ ਸਿੰਘ ਹੋਣੀ ਜਾਂ ਹੋਰ ਪੁਲਿਸੀਏ ਜਿਹੜੇ ਨੇ ਉਹ ਇਹੀ ਕਹਿ ਰਹੇ ਨੇ ਕਿ ਜੇ ਇਹਨਾਂ ਪੁਲਿਸੀਆਂ ਤੇ ਕਾਰਵਾਈ ਹੋਈ, ਮੋਰਲ ਡਿੱਗ ਪਊ। ਸੋ ਪੁਲਿਸੀਆਂ ਨੂੰ ਖੁੱਲਾ ਹੱਥ ਦਈ ਰੱਖਣ ਵਿੱਚ ਹੀ ਭਲਾਈ ਆ ਵੀ ਜਿੱਤੇ ਮਰਜ਼ੀ ਜੋ ਮਰਜ਼ੀ ਕਰਨ। ਇਹ ਤਾਂ ਫੌਜ ਦਾ ਸਰਵਿੰਗ ਕਰਨਲ ਆ ਜਿਹਦੇ ਬਾਰੇ ਦੱਸਦੇ ਆ ਵੀ IB ਦਾ ਅਫਸਰ ਆ, ਤੇ IB ਦੇ ਅਫਸਰ ਨਾਲ, ਕਰਨਲ ਨਾਲ ਕੁੱਤੇ ਖਾਣੀ ਨਜਾਇਜ਼ ਕਰਨ ਤੋਂ ਬਾਅਦ ਵੀ ਕੋਈ ਆਸਾਰ ਨਹੀਂ ਹੈ ਵੀ ਕੋਈ ਕਾਰਵਾਈ ਹੋ ਜੂ। ਤੇ ਜੇ ਹੋ ਗਈ ਤਾਂ ਇਹਨਾਂ ਪੁਲਿਸੀਆਂ ਨੇ, ਭਾਵੇਂ ਸਟੇਟ ਨੇ ਪੂਰਾ ਇਹਨਾਂ ਦੇ ਸਿਰ ਤੇ ਹੱਥ ਰੱਖਣਾ, ਦੇਖ ਲਓ ਤੁਹਾਡੇ ਸਾਹਮਣੇ ਹੀ।
ਤੇ ਜੇ ਕਿਤੇ ਇਹਨਾਂ ਨੂੰ ਛੇਤੀ ਕਿਤੇ ਤਾਂ ਲੱਗਦਾ ਨਹੀਂ ਵੀ ਗਵਾਹ CBI 5-7 ਸਾਲ ਕੇਸ ਚੱਲ ਜੂ, ਇਹਨਾਂ ਨੂੰ ਮਾਇਆ ਨਾਲ ਵੀ ਰਜਾ ਦੇਣਗੇ, ਸਭ ਕੁਛ ਆ, ਫਿਰ ਵੀ ਇਹਦੇ ਬਾਵਜੂਦ ਮੰਨ ਲਓ ਆਪਾਂ 1 ਸਕਿੰਟ ਲਈ ਝੂਠ ਆ, ਹਾਲਾਂਕਿ ਮੈਨੂੰ ਤਾਂ ਕੋਈ ਆਸਾਰ ਨਹੀਂ ਵੀ ਇਹਨਾਂ ਨੂੰ ਸਜ਼ਾਵਾਂ ਹੋ ਜਾਣ ਪੁਲਿਸੀਆਂ, ਤਾਂ ਯਕੀਨਨ ਤੌਰ ਦੇ ਉੱਤੇ ਇੱਕ ਗੱਲ ਆ, ਅੱਬਲ ਤਾਂ ਉਦੋਂ ਪਹਿਲਾਂ ਹੀ ਪੰਗਾ ਪੈ ਜਾਣਾ। ਕਰਨਲ ਦੇ ਮੁੰਡੇ ਉੱਤੇ ਪਤਾ ਨਹੀਂ ਕੀ ਕੁਛ ਪਰਚੇ ਬਣ ਜਾਣੇ ਆ, ਉਹਦੀ ਘਰ ਵਾਲੀ ਤੇ ਕੋਈ ਸਕੈਂਡਲ ਕੱਢ ਦੇਣਗੇ, ਕੰਮ ਸ਼ੁਰੂ ਹੋਇਆ ਪਹਿਲਾਂ ਹੀ, ਕਈ ਕਹਾਣੀਆਂ ਸਾਹਮਣੇ ਲੈਂਦੀਆਂ ਜਾ ਰਹੀਆਂ। ਤੇ ਇਹ ਹਾਲਾਂਕਿ ਉਹ ਕਹਿੰਦੇ ਅਸੀਂ ਦੇਸ਼ ਭਗਤ ਪਰਿਵਾਰ ਆ ਜੀ, ਅਸੀਂ ਤਾਂ ਬੜਾ ਮੁਲਕ ਦਾ ਫਾਇਦਾ ਕਰਤਾ ਜੀ, ਕਰਨਲ ਦਾ ਪਰਿਵਾਰ ਕਹਿ ਰਿਹਾ। ਪਰ ਦੇਖੀ ਚੱਲੋ ਆਪਣੇ ਸਾਰਾ ਕੁਝ ਸਾਹਮਣੇ ਹੀ ਆ ਜਾਣਾ। ਪਰ ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ। ਨਾ ਤਾਂ ਕਰਨਲ ਤੇ ਉਹਦੇ ਪਰਿਵਾਰ ਨੇ ਕਦੇ ਸਿੱਖਾਂ ਦਾ ਜਾਂ ਪੰਜਾਬ ਦਾ ਭਲਾ ਕੀਤਾ, ਨਾ ਇਹਨਾਂ ਪੁਲਿਸਿਆਂ ਨੇ ਕੀਤਾ। ਪਰ ਇਹਨਾਂ ਦਾ ਜਿਹੜਾ ਮੈਚ ਪਿਆ ਹੋਇਆ ਉਹਦੇ ਵਿੱਚੋਂ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਫੌਜ ਦੇ ਜਾਂ ਪੁਲਿਸ ਦੇ ਅਫਸਰ ਨੇ, ਉਹਨਾਂ ਨੂੰ ਜ਼ਰੂਰ ਇੱਕ ਗੱਲ ਦੀ ਅਕਲ ਆ ਰਹੀ ਹੋਣੀ ਆ ਵੀ ਇਸ ਮੁਲਕ ਦਾ ਸਿਸਟਮ ਆ, ਜਿਹੜਾ ਨਿਜ਼ਾਮ ਆ, ਉਹ ਕਿਸ ਪਾਸੇ ਨੂੰ ਜਾ ਰਿਹਾ। ਸੋ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਰੌਨੀ ਨੇ, ਪੁਲਿਸ ਅਧਿਕਾਰੀ ਨੇ ਆਪਦੀ ਕਾਰਵਾਈ ਅੱਗੇ ਤੋਰੀ ਆ, ਜ਼ਮਾਨਤ ਵਗੈਰਾ ਜਾਂ ਲਾਈ ਆ, ਉਹਦੇ ਵਿੱਚ ਸਪਸ਼ਟ ਵਾ ਕਿ ਇਹਨਾਂ ਨੂੰ ਪਤਾ ਕਿ ਸਾਡੇ ਜਿਹੜੇ ਹਲਫੀਆ ਬਿਆਨ ਵਾਂਗੂ ਬਣ ਗਏ। ਜਦੋਂ ਅਸੀਂ ਵੀਡੀਓ ਦੇ ਵਿੱਚ ਕਹਿਤਾ ਵਾ ਕਿ ਜੀ ਅਸੀਂ ਗਲਤੀ ਮੰਨਦੇ ਹਾਂ ਜੀ, ਸਾਨੂੰ ਪਤਾ ਨਹੀਂ ਸੀ ਵੀ ਉਹ ਕਰਨਲ ਆ। ਵੈਸੇ ਇਹ ਗੱਲ ਹੈਗੀ ਵੀ ਜੇ ਕਿਤੇ ਉਹ ਕਰਨਲ ਫੌਜ ਦਾ ਨਾਂ ਨਿਕਲਦਾ, ਜੇ ਕੋਈ ਆਮ ਬੰਦਾ ਹੁੰਦਾ, ਹੁਣ ਨੂੰ ਉਹਦੇ ਨਾਲ ਉਹ ਕੁਝ ਹੋਣਾ ਸੀ ਵੀ ਉਹਨੇ ਆਪਦੀ ਇੱਜ਼ਤ ਬਚਾਉਣ ਲਈ, ਆਪਦੀ ਜਾਨ ਬਚਾਉਣ ਲਈ ਖੁਦ ਕਹਿਣਾ ਸੀਗਾ ਕਿ ਜੀ ਵਾਕਿਆ ਹੀ ਮੈਂ ਤਾਂ ਪਾਕਿਸਤਾਨ ਦੀ ISI ਦਾ ਬੰਦਾ ਵਾਂ, ਮੈਂ ਤਾਂ ਜੀ ਆਪ ਹੀ ਇਹਨਾਂ ਪੁਲਿਸਿਆਂ ਨਾਲ ਪੰਗਾ ਲਿਆ ਸੀ, ਮੇਰੇ ਨਾਲ ਜੋ ਹੋਇਆ ਠੀਕ ਹੋਇਆ। ਇਹ ਸਾਰਾ ਕੁਝ ਆਮ ਗੱਲ ਆ। ਸੋ ਇਸ ਮੁਲਕ ਦੇ ਸਿਸਟਮ ਦਾ ਰੱਬ ਹੀ ਰਾਖਾ। ਧੰਨ ਦੇ ਆ ਉਹ ਲੋਕ ਜਿਹੜੇ ਕਹਿੰਦੇ ਆ ਜੀ ਬੜਾ ਵਧੀਆ ਮੁਲਕ ਆ, ਬੜਾ ਵਧੀਆ ਲੋਕਤੰਤਰ ਆ। ਜਿਨ੍ਹਾਂ ਸਿੱਖਾਂ ਨੂੰ ਖਾਸ ਤੌਰ ਤੇ ਇਹ ਬੁਖਾਰ ਚੜਿਆ ਹੋਇਆ ਨਾ ਵੀ ਮੇਰਾ ਦੇਸ਼ ਮਹਾਨ, ਉਹਨਾਂ ਤੇ ਮੈਨੂੰ ਤਰਸ ਆਉਂਦਾ ਹੈ। ਇੱਕ ਵਾਰੀ ਸੰਤ ਭਿੰਡਰਾਂ ਵਾਲੇ ਵੀ ਇਹ ਗੱਲ ਕਹਿੰਦੇ ਹੁੰਦੇ ਸੀ, ਕਿਸੇ ਪਿੰਡ ਦੇ ਲੋਕ ਇਕੱਠੇ ਹੋ ਕੇ CM ਕੋਲੇ, ਬਾਦਲ ਕੋਲ ਚਲੇ ਗਏ ਤੇ ਕਿਹਾ ਵੀ ਸਾਡੇ ਪਿੰਡ ਦਾ ਨਾਂ ਬਦਲ ਦਿਓ। ਸਾਡੇ ਬਠਿੰਡੇ ਵਾਲੀ ਬੈਲਟ ਨੂੰ ਮੁਕਤਸਰ ਤੋਂ ਪਰਾਂ ਕਈ ਪਿੰਡਾਂ ਦੇ ਨਾਂ, ਜਿਵੇਂ ਬਾਂਦਰ, ਜਟਾਣਾ ਜਾਂ ਬਿੱਲਿਆਂ ਵਾਲੀ, ਕੁੱਤਿਆਂ ਵਾਲੀ, ਇਦਾਂ ਦੇ ਨਾਂ ਕਈ ਹੈਗੇ, ਇੱਟਾਂ ਵਾਲੀ। ਤੋਂ ਲੋਕਾਂ ਨੂੰ ਲੱਗਦਾ ਹੁੰਦਾ ਕਈ ਥਾਵਾਂ ਦੇ ਉੱਤੇ ਕਿ ਸਾਡੇ ਜੀ ਪਿੰਡ ਦਾ ਨਾਂ ਜਿਹੜਾ ਹੈਗਾ ਚੋਰਾਂ ਵਾਲੀ, ਵੀ ਇਦਾਂ ਦਾ ਕੋਈ ਨਾਂ ਜਿਹੜਾ ਸਹੀ ਹੋ ਜਾਵੇ। ਕਹਿ ਹੁਣਿਆ ਲੋਕ ਬਜ਼ੁਰਗ ਇਕੱਠੇ ਹੋ ਕੇ ਵੀ ਅਸੀਂ, ਸਾਡੀ ਅਕਾਲੀ ਦਲ ਦੀ ਸਰਕਾਰ ਆ। ਤੇ ਬਾਦਲ ਕਹਿੰਦਾ ਜੀ ਇਹ ਮੇਰੇ ਬਸ ਦਾ ਰੋਗ ਹੀ ਨਹੀਂ। ਹਾਲਾਂਕਿ ਇਸ ਗੱਲ ਦੇ ਉੱਤੇ ਸੰਤ ਜਰਨੈਲ ਸਿੰਘ ਤਾਂ ਇਹੀ ਕਹਿੰਦੇ ਰਹੇ ਵੀ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਵੀ ਜੇਕਰ ਕੋਈ ਇੰਨਾ ਵੀ ਅਧਿਕਾਰ ਨਹੀਂ ਵੀ ਕਿਸੇ ਪਿੰਡ ਦਾ ਨਾਂ ਬਦਲ ਦਿਓ, ਤੇ ਫਿਰ ਇਹੋ ਜਿਹਾ ਮੁੱਖ ਮੰਤਰੀ ਇਹੋ ਜਿਹੇ ਸਿਸਟਮ ਤੋਂ ਲੈਣਾ ਕੀ ਹੈ। ਪਰ ਮੈਂ ਹੋਰ ਗੱਲ ਇਸ ਤੋਂ ਅਗਲੀ ਸੋਚ ਰਿਹਾ। ਬਾਦਲ ਕਹਿੰਦਾ ਸੀ ਵੀ ਮੈਨੂੰ ਅਧਿਕਾਰ ਹੀ ਨਹੀਂ। ਉੱਤਰਾਂਚਲ ਦੇ ਮੁੱਖ ਮੰਤਰੀ ਦੀ ਅੱਜ ਮੈਂ ਖਬਰ ਦੇਖ ਰਿਹਾ ਸੀ, ਉਹਨੇ ਤਾਂ 15-20 ਜਿਹੜੇ ਮੁੱਖ ਸਥਾਨ ਨੇ ਜਿਨ੍ਹਾਂ ਦੇ ਇਸਲਾਮਕ ਨਜ਼ਰੀਏ ਵਾਲੇ ਨਾਂ ਸੀਗੇ, ਔਰੰਗਜ਼ੇਬ ਰੋਡ ਜਾਂ ਇਸ ਤਰ੍ਹਾਂ ਦੇ ਨਾਂ ਸਾਰੇ ਹੀ ਬਦਲਤੇ ਅੱਜ ਇੱਕੋ ਦਿਨ। ਕੱਲ ਦੇ ਅਖਬਾਰਾਂ 'ਚ ਖਬਰ ਛਪੂਗੀ ਇਹ। ਉਹਨਾਂ ਦਾ ਅੱਜ ਤੈਅ ਹੀ ਤੋੜਤੀ ਨਾ, ਸਾਰਾ ਜਿਹੜਾ ਮਤਲਬ ਵੀ ਇਕੱਠਾ ਹੀ ਇੱਕੋ ਵਾਰੀ ਐਲਾਨ ਕਰਤਾ। ਇਹ ਬਿਮਾਰੀ ਸਾਰੇ ਭਾਰਤ 'ਚ ਅੱਜ ਕੱਲ੍ਹ ਫੈਲੀ ਹੋਈ ਆ ਵੀ ਇਸਲਾਮ ਦਾ, ਮੁਸਲਮਾਨਾਂ ਦਾ ਨਾਮੋ ਨਿਸ਼ਾਨ ਮਿਟਾਉਣਾ। ਹੁਣ ਤਾਂ ਈਦ ਤੇ ਰਮਜ਼ਾਨ ਤੇ ਫਲਾਨੇ ਦਿਨਾਂ ਦੇ ਵਿੱਚ, ਜਦੋਂ ਹੋਲੀ ਸੀ ਉਦੋਂ ਕਹਿੰਦੇ ਸੀਗੇ ਵੀ ਜਿਹੜੇ ਮੁਸਲਮਾਨ ਨੇ ਘਰੋਂ ਨਾ ਨਿਕਲੋ ਤੇ ਬਾਅਦ 'ਚ ਨਾ ਕਲੇਸ਼ ਕਰਿਓ। ਤੇ ਹੁਣ ਜਦੋਂ ਮੁਸਲਮਾਨਾਂ ਦਾ ਈਦ ਦਾ ਜਾਂ ਰਮਜ਼ਾਨ ਦੇ ਆਏ ਆ ਦਿਨ, ਤੇ ਹੁਣ ਫੇਰ ਕਹਿੰਦੇ ਆ ਵੀ ਸਾਡੇ ਨਰਾਤੇ ਨੇ ਤੇ ਗਾਂ ਦਾ ਜਿਹੜਾ ਮੀਟ ਆ ਉਹ ਬੰਦ ਕਰੋ। ਤੇ ਇਸ ਤਰੀਕੇ ਨਾਲ ਜਾਣੀ ਕਿ ਚਾਹੇ ਉਹ ਈਦ ਆਵੇ ਤੇ ਚਾਹੇ ਆਵੇ ਹੋਲੀ, ਤੇ ਹੋਰ ਕੋਈ ਹੋਵੇ, ਹਿੰਦੂ ਹਿੱਤਾਂ ਦਾ ਖਿਆਲ ਰੱਖਿਆ ਜਾਣਾ ਵੀ ਹਿੰਦੂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਇਸ ਮੁਲਕ ਦਾ ਸਿਸਟਮ ਹੈ। ਇਸੇ ਨਜ਼ਰੀਏ ਤੋਂ ਕਹਿੰਦੇ ਆ ਵੀ ਔਰੰਗਜ਼ੇਬ ਦੀ ਕਬਰ ਪੱਟ ਦਿਆਂਗੇ। ਇਸੇ ਨਜ਼ਰੀਏ ਤੋਂ ਸਾਰੇ ਭਾਰਤ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਇਸਲਾਮ ਨਾਲ ਸੰਬੰਧਿਤ ਕੋਈ ਚੀਜ਼ ਆ ਉਹਦਾ ਬਦਲਾਅ ਕੀਤਾ ਜਾ ਰਿਹਾ। ਜੇਕਰ ਉੱਤਰਾਖੰਡ ਦਾ, ਉੱਤਰਾਂਚਲ ਦਾ CM ਉੱਥੇ ਨਾਂ ਬਦਲ ਸਕਦਾ ਹੈ
ਤਾਂ ਸਾਡੇ ਬਾਦਲ ਸਾਹਿਬ ਨੂੰ ਕੀ ਬਿਮਾਰੀ ਪਈ ਹੋਈ ਸੀ, ਇਹਨਾਂ ਦੇ ਅਧਿਕਾਰ ਕਾਹਤੋਂ ਘੱਟ ਸੀਗੇ ਵੀ ਇਹ ਕਾਹਤੋਂ ਨਹੀਂ ਬਦਲ ਸਕੀ ਉਦੋਂ ਨੂੰ। ਤੇ ਜੇਕਰ ਵਾਕਈ ਇਹ ਗੱਲ ਹੁੰਦੀ ਸੀਐਮ ਬਾਦਲ ਨਹੀਂ ਸੀ ਬਦਲ ਸਕਦੇ ਤਾਂ ਜਦੋਂ ਆਹ ਡੇਰਾ ਸਰਸਾ ਦੇ ਜਿਹੜਾ ਉਹ ਸਰਸੇ ਵਾਲੇ ਦੀ ਮਾਂ ਦਾ ਪਿੰਡ ਸੀਗਾ ਤਨੀ ਕੋਟਲੀ ਕੋਈ ਸੀ, ਉਹਦੇ ਨਾਲ ਇਹਨੇ ਉਹਦੀ ਮਾਤਾ ਦਾ ਨਾਂ ਜੋੜਤਾ ਬਾਦਲ ਨੇ। ਬਾਅਦ ਵਿੱਚ ਲੋਕਾਂ ਨੇ ਰੌਲਾ ਪਾਇਆ ਵੀ ਅਸੀਂ ਤਾਂ ਚਾਹੁੰਦੇ ਹੀ ਨਹੀਂ ਪਿੰਡ ਦੇ ਲੋਕ ਡੇਰਾ ਸਰਸੇ ਦਾ ਜਦੋਂ ਵਿਵਾਦ ਛਿੜਿਆ, ਉਹ ਫਿਰ ਅਖਬਾਰਾਂ 'ਚ ਖਬਰਾਂ ਛਪਦੀਆਂ ਰਹੀਆਂ ਕਿ ਬਾਦਲ ਨੇ ਡੇਰਾ ਸਰਸਾ ਨੂੰ ਖੁਸ਼ ਕਰਨ ਲਈ ਉਸ ਪਿੰਡ ਦਾ ਨਾਂ ਹੀ ਬਦਲਤਾ। ਸਰਸੇ ਵਾਲਿਆਂ ਨੂੰ ਖੁਸ਼ ਕਰਨ ਲਈ ਤਾਂ ਨਾਂ ਬਦਲਿਆ ਜਾ ਸਕਦਾ ਪਿੰਡ ਦਾ, ਪਰ ਜੇ ਉਹਦੇ ਵੋਟਰ ਸਪੋਰਟਰ ਜਾਣ ਤੇ ਮਿਹਨਤ ਕਰਨ ਫੇਰ ਨਹੀਂ ਨਾਂ ਬਦਲਿਆ ਜਾ ਸਕਦਾ। ਬਾਦਲ ਵੱਲੋਂ ਇਹ ਸੀ। ਸੋ ਇਸ ਤਰੀਕੇ ਦੇ ਨਾਲ ਇਸ ਮੁਲਕ ਦੇ ਵਿੱਚ ਕਾਨੂੰਨ ਸੰਵਿਧਾਨ ਜਾਂ ਸਾਰਾ ਕੁਝ ਇਸ ਨਜ਼ਰੀਏ ਤੋਂ ਚੱਲਦਾ ਵੀ ਹਿੰਦੂ ਹਿੱਤ ਕੀ ਨੇ। ਜਿਵੇਂ ਬਲਡੋਜ਼ਰ ਚਲਾਇਆ ਜਾ ਰਿਹਾ ਯੋਗੀ ਦੇ ਰਾਜ ਵਿੱਚ, ਭਾਵੇਂ ਅਦਾਲਤਾਂ ਪਿੱਟ ਰਹੀਆਂ ਨੇ, ਅੱਜ ਫੇਰ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਆਈ ਆ ਕਿ ਗਲਤ ਕਰ ਰਹੇ ਹੋ ਤੁਸੀਂ, ਕਾਨੂੰਨ ਦੇ ਅਨੁਸਾਰ ਚੱਲੋ। ਪਰ ਇਸ ਮੁਲਕ ਦੇ ਵਿੱਚ ਕਾਨੂੰਨ ਸੰਵਿਧਾਨ ਜਾਂ ਹੋਰ ਕੋਈ ਚੀਜ਼ ਅਰਥ ਨਹੀਂ ਰੱਖਦੀ। ਅਰਥ ਇੱਕੋ ਚੀਜ਼ ਰੱਖਦੀ ਆ ਕਿ ਮੁਲਕ ਦੇ ਜਿਹੜੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਕੀ ਭੁਗਦਾ। ਇੱਥੇ ਤਾਂ ਅਦਾਲਤਾਂ ਸਜ਼ਾਵਾਂ ਦੇ ਦਿੰਦੀਆਂ, ਫਾਂਸੀ ਦੇਣ ਲੱਗਿਆ ਉਹਨੂੰ ਅਫਜ਼ਲ ਗੁਰੂ ਨੂੰ ਕਹਿਤਾ ਜੱਜਾਂ ਨੇ ਵੀ ਸਬੂਤ ਤਾਂ ਇਹਦੇ ਖਿਲਾਫ ਕੋਈ ਨਹੀਂ ਮਿਲਦਾ, ਪਰ ਮੁਲਕ ਦੀ ਸਮੂਹਕ ਭਾਵਨਾ ਜਿਹੜੀ ਆ ਹਿੰਦੂਆਂ ਦੀ ਉਹ ਖੁਸ਼ ਹੋ ਜੂ, ਜਿਹਨੂੰ ਫਾਹੇ ਲਾ ਦਿਆਂਗੇ, ਹੋਰ ਕੀ ਚਾਹੀਦਾ, ਹਿੰਦੂ ਖੁਸ਼ ਹੋ ਜਾਣਗੇ। ਸੋ ਇਸ ਮੁਲਕ ਦੇ ਵਿੱਚ ਜੇ ਇੱਕੋ ਝਟਕੇ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਜਾਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ, ਬਾਬਰੀ ਮਸਜਿਦ ਢਾਹ ਕੇ, ਰਾਮ ਮੰਦਿਰ ਬਣਾ ਕੇ, ਹਰ ਉਹ ਕੰਮ ਜਿਹਦੇ ਨਾਲ ਹਿੰਦੂ ਚੇਤਨਾ ਜਿਹੜੀ ਆ ਉਹ ਖੁਸ਼ ਹੋ ਸਕਦੀ ਹੈ, ਤੇ ਇਹ ਕੰਮ ਕੀਤੇ ਜਾ ਰਹੇ ਨੇ। ਤੇ ਅਜੇ ਕਹਿਣਾ ਜੀ ਇਹ ਮੁਲਕ ਦੀ ਏਕਤਾ ਤੇ ਅਖੰਡਤਾ ਬਰਕਰਾਰ ਰਹੂ, ਇਹ ਗੱਲ ਕੋਈ ਜੱਜਦੀ ਨਹੀਂ। ਪਿਛਲੇ ਦਿਨੀ ਇੱਕ ਸੱਜਣ ਨਾਲ ਚਰਚਾ ਕਰ ਰਿਹਾ ਸੀ, ਉਹ ਕਹਿਣ ਲੱਗਿਆ ਜੀ ਮੈਨੂੰ ਤਾਂ ਲੱਗਦਾ ਵੀ ਜਿਹੜੇ ਆਪਣੇ ਬੰਦਿਆਂ ਨੂੰ ਵੀ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ ਨਾ, ਇਹ ਤਾਂ ਹੀ ਲੱਥੂਗਾ ਜੇ ਇੱਕ ਵਾਰੀ ਹਿੰਦੂ ਕੱਟੜਵਾਦ ਪੂਰੇ ਭਾਰਤ ਵਿੱਚ ਪੂਰੀ ਤਰ੍ਹਾਂ ਸਾਰੇ ਜਿੰਨੇ ਸੂਬੇ ਆ ਸਾਰਿਆਂ 'ਚ ਇਹਨਾਂ ਦੀ ਸਰਕਾਰ ਬਣ ਜੇ, ਕੇਂਦਰ 'ਚ ਵੀ ਯੋਗੀ ਵਰਗਾ ਬੈਠਾ ਹੋਵੇ ਤੇ ਚੰਗੀ ਤਰ੍ਹਾਂ ਘੱਟ ਗਿਣਤੀਆਂ ਦੇ ਛੱਤਰ ਫੇਰੇ, ਤੇ ਫੇਰ ਹੋ ਸਕਦਾ ਵੀ ਲੋਕਾਂ ਦੀ ਜਾਗ ਖੁੱਲ ਜੇ। ਤੇ ਉਸ ਮੌਕੇ ਮੈਨੂੰ ਉਹ ਕਹਾਣੀ ਚੇਤੇ ਆ ਰਹੀ ਸੀ ਜਿਹਨੂੰ ਕਹਿੰਦੇ ਆ ਨਾ ਵੀ ਇੱਕ ਡੱਡੂ ਨੂੰ ਉਹਦੇ ਵਿੱਚ ਜੇ ਉਬਲਦੇ ਪਾਣੀ 'ਚ ਰੱਖੀਏ ਫਿਰ ਤਾਂ ਉਹ ਛਾਲ ਮਾਰ ਕੇ ਭੱਜਦਾ, ਪਰ ਜੇਕਰ ਇੱਕ ਡੱਡੂ ਨੂੰ ਪਾਣੀ ਦੇ ਵਿੱਚ ਰੱਖ ਕੇ ਉੱਤੇ ਰੱਖ ਦਈਏ ਉਹਦੇ ਅੱਗ ਦੇ, ਤਾਂ ਜਦੋਂ ਮਾੜਾ ਜਿਹਾ ਪਾਣੀ ਗਰਮ ਹੋਊ ਤਾਂ ਉਹਨੇ ਆਪਦੇ ਸਰੀਰ ਨੂੰ ਐਡਜਸਟ ਕਰ ਲੈਣਾ, ਫਿਰ ਥੋੜਾ ਜਿਹਾ ਪਾਣੀ ਹੋਰ ਵੱਧ ਗਰਮ ਹੋਈ ਜਾਊ, ਉਹ ਹੋਰ ਵੱਧ ਆਪਦੇ ਸਰੀਰ ਨੂੰ ਐਡਜਸਟ ਕਰੀ ਜਾਊ। ਹੌਲੀ ਹੌਲੀ ਪਾਣੀ ਗਰਮ ਹੁੰਦਾ ਜਾਊਗਾ ਤੇ ਉਹ ਆਪਦੇ ਸਰੀਰ ਨੂੰ ਐਡਜਸਟ ਕਰਦਾ ਜਾਊਗਾ। ਇਵੇਂ ਹੀ ਸਾਡੇ ਭਾਰਤ ਵਿੱਚ ਸਾਰੀਆਂ ਘੱਟ ਗਿਣਤੀ ਕੌਮਾਂ, ਖਾਸ ਤੌਰ ਤੇ ਸਿੱਖ ਜਿਹੜੇ ਨੇ, ਜਦੋਂ ਆਪਣੇ ਟੀਕਾ ਲੱਗਦਾ ਨਾ ਆਪਾਂ ਉਹਨਾਂ ਕੁ ਐਡਜਸਟ ਜਿਹਾ ਕਰ ਲੈਂਦੇ ਹਾਂ ਵੀ ਕੰਫਰਟ ਜਿਹਾ ਜ਼ੋਨ 'ਚ ਚਲੇ ਜਾਓ, ਆਪਾਂ ਕੋਈ ਪੰਗਾ ਕਾਹਨੂੰ ਲੈਣਾ, ਐ ਨਾ ਹੋ ਜੇ, ਉਹ ਨਾ ਹੋ ਜੇ, ਫਿਰ ਆਹ ਹੋ ਜੂ ਤੇ ਆ ਫਲਾਨਾ ਤਾਂ ਮਰਵਾ ਦੂ, ਇਹ ਮਰਵਾਉਣਗੇ, ਆਪਾਂ ਜਾਂ ਦਿਨ ਕੱਟੀਆਂ ਕਰ ਲਓ, ਆਪਣੀ ਕੌਮ ਛੋਟੀ ਆ। ਐ ਕਰਕੇ ਆਪਾਂ ਜਿਹੜਾ ਹੈ ਆਪਦੇ ਉੱਤੇ ਛਿੱਤਰ ਫੇਰਨ ਦਾ ਅਧਿਕਾਰ ਆ ਜਿਹੜਾ ਉਹ ਅਗਲਿਆਂ ਨੂੰ ਦੇ ਰਹੇ ਆ। ਤੇ ਇਸ ਮੁਲਕ ਦੇ ਵਿੱਚ ਘੱਟ ਗਿਣਤੀ ਕੌਮਾਂ ਦਾ ਜਿਸ ਤਰੀਕੇ ਦਾ ਹਾਲ ਆ, ਖਾਸ ਤੌਰ ਤੇ ਜਿਹੜਾ ਇਸ ਵੇਲੇ ਮੁਸਲਮਾਨਾਂ ਨਾਲ ਹੋ ਰਹੀ ਆ ਨਾ ਪਿਛਲੇ 2-3 ਮਹੀਨੇ, ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਤੇ ਵਾਰੀ ਆਪਣੀ ਵੀ ਆਉਣੀ ਆ। ਜਿਹੜੇ ਲੋਕਾਂ ਨੂੰ ਲੱਗਦਾ ਨਾ ਕਿ ਨਹੀਂ ਆਪਾਂ ਸਰਜੂ ਆਪਣਾ ਵੀ ਨੰਬਰ ਉਹ ਥੋੜਾ ਕਰਦੇ ਆ, ਹਜੇ ਪੂਰਾ ਨਹੀਂ, ਇੱਧਰ ਉਧਰੋਂ ਵਿਹਲੇ ਹੋ ਕੇ ਫਿਰ ਇੱਧਰ ਨੂੰ ਆਉਣਗੇ। ਖੈਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਉਹ ਦਿਨ ਆਉਣ ਤੋਂ ਪਹਿਲਾਂ ਹੀ ਸਾਡੀ ਕੌਮ ਦੀ ਅੱਖ ਖੁੱਲ ਜੇ ਤੇ ਆਪਦਾ ਆਜ਼ਾਦ ਕੌਮੀ ਘਰ ਲੈਣ ਲਈ, ਆਜ਼ਾਦੀ ਲਈ, ਖਾਲਿਸਤਾਨ ਲਈ ਸੰਘਰਸ਼ ਜਿਹੜਾ ਹੈਗਾ ਉਸ ਪਾਸੇ ਨੂੰ ਵਧੀਏ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।